ਬਾਰੀ ਪਰਚੀ ਕੱਟਣ ਗਿਆ ਤੇ ਕੱਟ ਕੇ ਲਿਆਂਦਾ ਕਿ ਉਹ ਓਏ ਪੌਣੇ 'ਚ ਮੋਟਰਸਾਈਕਲ ਬੰਨੀ ਹੁੰਦੀ ਉਹ। ਦਿਲ ਤੇ ਲਿਖਾਇਆ ਹੋਇਆ ਹਮ ਕਾਲੇ ਇੱਕ ਬਾਰੀ ਬਰਸੀ ਖੱਟਣ ਗਿਆ ਸੀ ਤੇ ਖੱਟ ਕੇ ਲਿਆਂਦਾ ਸਿਫਰਾ। ਇਹਦਾ ਮੂੰਹ ਇੰਜ ਜਿਵੇਂ ਟੰਗਿਆ ਪਿਪਰਾ। सीमली सा लामा ये है की बानी कुफ दोस्त अस्सलाम वालेकुम नाज़रीन, टी टाइम में खुश आमदीद। आजी अंतरा ही सुना दो एक। चलो ਓਏ ਅਨਪੜਾ ਇਹਨੇ ਸਕੂਨ ਲੈਣਾ आज ਵਾਸਤੇ किन्नी ਤਰੀਕੇ दफा ਨਾਲ। कहा उन्होंने रफी साहब दा गाना मेरे नैना सावन भाई रफी साहब दा करो रफी साहब उन्होंने दा किशोर कुमार हाँ साहब किशोर कुमार साहब दा ते लता मैंने सुन लेने दे। कुछ तो लोग कहेंगे, किशोर साहब याद करवा दिया बच्चे ने। क्या लोगों का काम है कहना, छोड़ो बेकार की बातों में कहीं बीत न जाए रहना। कुछ तो लोग कहेंगे, लोगों का काम है कहना। साजिद किशोर साहब से नुमा अलफ ਉਹਦੇ ਵਾਲਾ ਵੀ ਸੁਣਾ ਦਿਓ ਨਾ ਇੱਕ हो गया सुकून हो गया ਕਿਹੜਾ ਸੀ ਹੋ ਗਿਆ ਗਿਆ ਜੀ। ताजी मैंने सब तो बहुत अच्छा गाना उस्ताद जी दा वो लगदा वो तस्वीर वाला ਮਹਿਬੂਬ हाय 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 ਚਲੋ ਜੋ ਵੀ ਸੁਣਾ ਦਿਓ ਹਾਂ ਝੋਲ ਵਾਲਾ ਨਾ। हाय केड़ा 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 महबूबा तेरी तस्वीर वाला नहीं मेरा सुना ਅੱਛਾ ਸੁਣਾ ਵੀ ਦਿੱਤਾ ਉਹ ਜਿਹੜਾ ਅੱਗੋਂ ਕਿਦਾਂ ਹੱਥ ਨਹੀਂ ਨਾ ਪਿਆ ਤੇ ਕਹਿੰਦਾ ਉਹ ਵਾਲਾ साजी ऐसे ऐसे रोमांटिक गाने ने कि दुनिया ने सुने ही नहीं। ताजी पता नहीं तुसी कितना गा लेने ये ते सही तरह बंदा सुन नहीं सकदा कोई छोटा मोटा ਮੇਰੇ ਖਿਆਲ ਨਾਲ ਸਾਜੀ ਫੀਲ ਗਾਣ ਵਾਲੇ ਨੂੰ ਵੀ ਉਦਾਂ ਹੀ ਫੀਲ ਹੋਵੇ, ਫੀਲ ਕਰਕੇ ਗਾਵੇ ਜਿਵੇਂ ਬਾਬੁਲ ਕੀ ਦੁਆएं ਲੈਤੀ ਜਾ। ਰਫੀ ਸਾਹਿਬ ਨੇ ਉਹ ਬਹਿਲਾਵੇ ਦਿੱਤੇ ਨੇ ਵਿੱਚ, ਉਹ ਹਾੜੇ ਜਿਹੇ ਵਿੱਚੋਂ ਨਿਕਲੇ ਨੇ। कुड़ी वाले दे किन्ने गाने भला कुड़ी वाले वालों गाए रफी साहब ने। किन्ने ही ने अच्छा जी आ जरा मेरे हम नशीन तो सुनया ओ बस कर ਅੱਛਾ ਐਟਮ ਉਹ ਵੀ ਐਟਮ Song ਉਹ ਜਿਹੜਾ ਗੁਲਾਬੀ ਨਹੀਂ ਆਂਖੇ। ਇੰਤਜ਼ਾਰ ਕੀ ਇੰਤਹਾ ਹੋ ਗਈ ਉਹਦੇ ਚ ਐਂਡ ਤੇ ਸਾਜੀ ਕੀ ਉਹ ਡਾਂਸ ਕਰਦੇ ਐਟਮ Song। ਗੁਲਾਬੀ ਆਂਖੇ ਮਾੜਾ ਵਾ गुलाबी आंखें नहीं एटम सॉन्ग ਤੇ ਉਹਨੂੰ ਕਹਿੰਦੇ ਨਾ ਜਿਹਦੇ ਚ ਉਹ ਇੱਕ ਦਸ਼ੀਜ਼ਾ ਪਰਫਾਰਮ ਦਸ਼ੀਜ਼ਾ ਤੇ ਸਾਰੇ ਉੱਤੇ ਬੈਠੇ ਅੱਜ ਉਹਨੂੰ ਜਾਣ ਬੁੱਝ ਨਹੀਂ ਹੁੰਦੀ ਤੇ ਉਹ ਕਿਤੇ ਉਹ ਪਾਈ ਐਟਮ ਜਾਂਦੀ। ਸੌਂਗ ਉਹਨੂੰ ਕਹਿੰਦੇ ਆ। मेरे साथी है ਹਾਂ ਜਲੇਬੀ ਬਾਈ ਮੁੰਨੀ ਬਦਲਾ ਜਲੇਬੀ ਬਾਈ ਕੀਆ ਓਏ ਹੋਏ ਹੋਏ ओ भी मुझको बतावे सैया ਕੋਈ ਮਰਦ ਦਾ ਦੱਸੋ ਆਈਟਮ Song ਨਹੀਂ ਐਸ ਥੋੜਾ ਸੁਣਾਇਓ ਮੇਰੇ ਬੜੇ ਨੇ ਸਾਥੀ। ਸੁਖਵਿੰਦਰ ਸਾਹਿਬ ਦੇ ਬੜੇ ਨੇ। ਨਹੀਂ ਨਹੀਂ ਜਿਹੜਾ ਪਰਫਾਰਮ ਹੀ ਭਾਈ ਨੇ ਕੀਤਾ ਹੋਵੇ जिंदगी की तलाश में हम मौत की कितने बार ਇਹ ਐਟਮ ਸੌਂਗ ਆ। ये तो ਇਹ ਤੇ ਐਟਮ ਬੰਬ ਤੋਂ ਬਾਅਦ ਵਾਲਾ ਸੌਂਗ। ਸਾਜੀ ਆ ਥੋੜਾ ਸੁਣਾਇਓ ਆ ਜਿਹੜਾ ਸਾਕੀ ਹੈ ਮੈਂ ਕਿਹਾ मेरे साकिया मेरे दिलरुबा ये नकाब उठा ये हिजाब हटा तू नजर मिला तू नजर मिला डर 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 मेरे यार ਇਹਨੂੰ ਕੋਈ ਵਜਾਉਣਾ ਸਿਖਾਓ। ਸਾਲਾ ਯਾਰ ਕੱਪ ਪਾ ਦਿੰਦਾ ਯਾਰ। ਇੱਕ ਠੇਕਾ ਇਹਨੇ ਯਾਦ ਪਤਾ ਲੱਗਾ ਮੇਰੇ ਸਿੱਧਾ ਵਜਾ ਲਾ ਤੂੰ ਤਬਲਾ हाथ पा लिया ਤੂੰ उस्ताद ਯਾਰ ਛੱਡ ਦੇ ਫਰੀਦ ਤੂੰ ਕਸਮ ਖਾਇਆ ਤੂੰ ਕਹਿੰਦਾ ਉਹ ਜਗ੍ਹਾ भाई ये भी ਨਹੀਂ ਉਹ ਹੈ ਨਹੀਂ ਇਦਾਂ ਦੇ ਪੂਰੇ ਗਾਣੇ ਚ ਨਹੀਂ। उधर किडे किडे ਵੱਡੇ ਠੇਕੇ ਲੱਗੇ ਹੁੰਦੇ ਉਸਤਾਦ ਜੀ ਧਮਾਲ ਧਮੂਲ ਜੀ ਪੂਰਾ ਕਰ ਲੈਂਦਾ ਜਿਹੜਾ ਮਰਜੀ ਵਜਾ ਲਓ ਤੁਸੀਂ ਸਭ ਓਏ ਹੋਏ ਨਾਦਰੀਨ ਉਹਨਾਂ ਨੇ ਫੇਰ ਕਹਿਣਾ ਗਾਣੇ ਗਾਣ ਲੱਗ ਪਏ। ਕੋਈ ਨਹੀਂ 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 ਇਹਨਾਂ ਨੂੰ ਹੋਰ ਕੋਈ ਕੰਮ ਹੀ ਨਹੀਂ। ਇਹ ਤਾਂ ਬੜੇ ਅੱਛੇ ਹੁੰਦੇ ਸੀ। नहीं लेकिन उस्ताद जी गाना गाना जी दा मौसीकी ਜਿਹੜੀ ਹੈ ਨਾ ਉਹ ਕਹਿੰਦੇ ਰੂਹ ਦੀ ਗ਼ਜ਼ਾ ਹੈ। ਇਹ ਕਿਸ ਪੁਆਇੰਟ ਆਫ View ਨਾਲ ਭਲਾ ਗਿਆ ਹਾਂ ਤੇ ਉਹਨਾਂ ਦੀ ਕੀ ਗਜ਼ਾਰ ਦੱਸੋ ਕਿਹੜਾ ਗਾਣਾ ਜੀ ਰਫੀ ਸਾਹਿਬ ਨੇ ਆਪਣਾ ਨਾਮ ਹੀ ਲਿਆ। ਆਹ मोहम्मद रफी मोहम्मद रफी तू बहुत याद है ਨਹੀਂ ਇਹ ਜ਼ੀਜ਼ ਸਾਹਿਬ ਨੇ ਗਾਇਆ। ਰਫੀ ना ਸਾਹਿਬ फनकार ਇਹ ਰਫੀ ਸਾਹਿਬ ਦੇ ਫੌਤ ਹੋਣ ਤੋਂ ਬਾਅਦ ਮੁਹੰਮਦ ਜ਼ੀਜ਼ ਨੇ ਗਾਇਆ। ਉਹਦੇ ਚ ਨਾਮ ਲਿਆ ਤੇ ਨਹੀਂ ਉਹਨਾਂ ਨੇ ਆਪ ਜਿਹੜਾ ਗਾਇਆ ਹੋਵੇ ਮੈਨੂੰ ਆ ਰਿਹਾ ਯਾਦ ਮੇਰੀ ਨਾ ਯਾਰ
ਉਹ ਹੈਗਾ ਇੱਕ ਮਿੰਟ ਇੰਤਹਾ ਹੋ ਗਈ ਮੁਹੰਮਦ ਰਫੀ ਕੀ। ਨਹੀਂ ਇਹਨੂੰ ਉਸਤਾਦ ਜੀ ਇਹਨਾਂ ਨੂੰ ਨਹੀਂ ਪਤਾ, ਇਹਨਾਂ ਨੂੰ ਪੁਰ ਕਰਾਓ। ਬਾਰੀ ਬਰਸੀ ਖੱਟਣ ਗਿਆ ਸੀ ਕਰੋ। ਓਏ ਬਾਹਰੀ ਬਰਸੀ ਖਟਣ ਗਿਆ ਤੇ ਖੱਟ ਕੇ ਲਿਆਂਦਾ ਯਾਮਾ। ਹਾਂ ਯਾਮਾ ਹਾਂ ਤਾਂ ਜੀ ਉਹ ਦੱਸੋ ਕਿਹੜਾ ਗਾ? ਬਾਰੀ ਬਰਸੀ ਮੇਰੀ ਕੱਟਣ ਗਿਆ ਸੱਜਦੀ ਜੇ ਨੱਚੇ ਮੁੰਡੇ ਦਾ ਮਾਮਾ। ਮਾਮਾ ਯੈਸ ਮੁੰਡੇ ਦਾ ਮਾਮਾ। ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਹਾਥੀ। ਹਾਥੀ। ਹਾਂ ਹਾਥੀ ਲੱਦ ਕੇ ਕਿਤੇ ਲਿਆਂਦਾ ਹੋਏਗਾ ਉਸਤਾਦ ਜੀ, ਪਹਿਲੇ ਇਹ ਦੱਸੋ। ਹਾਂ ਜਿਹੜੇ ਸਾਜੀ ਜਿਹੜੇ ਗਾਣੇ ਬਣੇ ਨਾ ਪੁਰਾਣੇ, ਬਹੁਤ ਸਾਰੇ ਗਾਣਿਆਂ 'ਚ ਬਸੁਰੇ ਵੀ ਹੋਏ ਲੋਕ, ਬਹੁਤ ਸਾਰੇ ਬਸੁਰੇ ਲੋਕ ਹੋਏ। ਮੈਂ ਉਹਨਾਂ ਨੂੰ ਨਹੀਂ ਪਸੰਦ, ਮੈਨੂੰ ਹੁਣ ਕੁਮਾਰ ਸੋਨੂੰ ਨਹੀਂ ਪਸੰਦ ਭਰਾਵਾ। ਉਹ ਜਾ ਬਾਹਰੀ ਬਰਸੀ ਖਟਣ ਗਿਆ ਤੋਂ ਖਟ ਕੇ ਲਿਆਂਦਾ ਘੀ। ਘੀ। ਜੀ ਗੀ ਬਾਹਰੀ ਬਰਸੀ ਖਟਨੇ ਗਿਆ ਤੋਂ ਖਟ ਕੇ ਲਿਆਂਦਾ ਘੀ। ਓਏ ਖੀਸੇ ਲਈ ਜੇਬ ਚ ਆਂਡਾ ਟੁੱਟਾ ਹੁੰਦਾ ਈ। ਓ ਯਾਰ ਓਏ ਓਏ ਖੀਸੇ ਵਾਲੀ ਜੇਬ ਚ ਆਂਡਾ ਟੁੱਟਾ ਹੁੰਦਾ ਈ ਤੇ ਘੀ। ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਗੀ। ਇਹਦਾ ਮੂੰਹ ਵੇਖੋ ਜਿੱਦਾਂ ਖੁਰਲੇ 'ਚ ਪਿਆ ਹੀ ਪੀਜ਼ਾ ਹੀ। ਹੈ ਕੀ? ਤਾਂ ਜੀ ਮੈਨੂੰ ਈ ਦੀ ਸਮਝ ਆਈ। ਅੱਛਾ ਚਲੋ। ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਕੀ ਕੀ। ਹਾਂਜੀ ਓਏ ਹਾਥੀ ਦਾ ਗੁਰਦਾ ਹੁੰਦਾ ਈ। ਹਾਥੀ ਦਾ ਗੁਰਦਾ ਹੁੰਦਾ ਈ। ਹਾਂਜੀ ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਕੀ ਗਲੀ ਚੋਂ ਕਾਰ ਮੋੜੀ ਹੁੰਦੀ। ਗੋਲੀ ਹੁੰਦੀ W। ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਘੀ। ਕੀ ਓਏ ਤੂੰ ਇੰਨੇ ਜਿਵੇਂ ਮਰੀ ਖੋਤੀ ਦਾ ਮੇਦਾ ਹੁੰਦਾ ਈ। ਬਾਰੀ ਬਰਸੀ ਕੱਟਣ ਗਿਆ ਔਰ ਖੱਟ ਕੇ ਲਿਆਂਦਾ ਘੀ। ਓਏ 4K ਰੇਡੀਓ ਹੁੰਦਾ ਈ। ਯਾਰ ਵਾਹ ਵਾਹ ਵਾਹ। ਬਾਰੀ ਬਰਸੀ ਖੱਟਣ ਗਿਆ ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਘੀ। ਮੈਂ ਸਹੀ ਇਹਨੂੰ ਮਿਰਗੀ ਪਈ। ਓਏ ਬਾਰੀ ਬਰਸੀ ਖੱਟ ਲਿਆਂਦਾ ਤੇ ਖੱਟ ਕੇ ਲਿਆਂਦਾ ਘੀ। ਜੀ ਜੀ। ਉਹ ਚਿੜੀ ਤੇ ਯਾਮਾ ਲਗਾਇਆ ਹੁੰਦਾ ਈ। ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਘੀ। ਓਈ ਓਈ ਓਏ ਓਏ ਵਾਹ। ਵਾਈ ਹਨਾ ਬਾਰੀ ਬਰਸੀ ਖੱਟਣ ਗਿਆ ਸੀ ਤੇ ਖੱਟ ਕੇ ਲਿਆਂਦਾ ਘੀ। ਰਸ ਘੋਲ ਘੋਲ ਕੇ ਪੀ। ਹੈ ਕੀ? ਯਾਰ ਆਪਣੀ ਪਸੰਦ ਦੀ ਚੀਜ਼ ਲਾ ਲਓ। ਯਾਰ ਇਹ ਕਿੱਦਾਂ ਕਰੀਦਾ? ਬਾਰੀ ਬਰਸੀ ਕੱਟਣ ਗਿਆ ਤੇ ਖੱਟ ਕੇ ਲਿਆਂਦਾ ਰੰਬਾ ਰੰਬਾ। ਰੰਬੇ ਦਾ ਕੋਈ ਹੈ ਨਹੀਂ ਰਿਸ਼ਤੇਦਾਰ, ਐਵੇਂ ਝੂਠ ਬੋਲਣ ਡਿਆ ਵਾ। ਰੰਬਾ ਤੇ ਕੀ ਕਵੇਂਗਾ? ਮੂੰਹ ਵੇਖ ਜਿਵੇਂ ਹੁੰਦਾ ਈ ਵੱਡਾ ਕੱਚੀ ਜਗ੍ਹਾ ਤੇ ਫੇਰਨ ਵਾਲਾ ਬੰਬਾ। ਚਿਕ ਬੰਬਾ। ਆ ਠੀਕ, ਆ ਫਾਰਮੈਟ ਠੀਕ ਆ। ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਖੰਬਾ। ਪਹਿਲੇ ਇਹਦੇ ਅੱਬੇ ਨੇ ਚਪੇੜ ਮਾਰੀ, ਫੇਰ ਮਾਰਿਆ ਟੰਬਾ। ਲੈ ਟੰਬਾ। ਟੰਬੇ ਫੇਰਦੇ ਨਾ। ਹਾਂ ਟੰਬਾ। ਤੂੰ ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਟੰਬਾ, ਅੱਗੋਂ ਖੰਬਾ ਪਾ ਲੈਣਾ ਸੀ, ਉਹ ਠੀਕ ਹੋ ਜਾਣਾ। ਤੂੰ ਅਸਲ ਲਫ਼ਜ਼ ਪਹਿਲੇ ਖਰਾਬ ਕਰ ਲਿਆ। ਹਾਂਜੀ। ਬਾਰੀ ਬਰਸੀ ਅੱਲਾਹ ਖੈਰ ਅੱਲਾਹ ਖੈਰ। ਬਾਰੀ ਬਰਸੀ ਖੱਟਣ ਗਿਆ ਤੇ ਹਾਂਜੀ ਖੱਟ ਕੇ ਲਿਆਂਦੀ। ਤੋ ਹਾਂ ਚਲੋ ਉਹ ਖੱਟ ਕੇ ਲਿਆਂਦੀ ਅੱਗੋਂ ਜੁਗਤ ਵੀ ਤੂੰ ਹੀ ਬਣਾ। ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਪਰਸ। ਆ ਬੈਠੀ ਅਫਰੀਕਾ ਦੀ ਨਰਸ। ਯਾਰ ਵਾਹ। ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਖੋਜੀ। ਆ ਬੈਠਾ ਹੀ ਤਾਮਲ ਫੌਜੀ। ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦੀ ਤੁੰਦੀ। ਜਾ ਕੇ ਜਿਹੜਾ ਆਪਣੇ ਅਗਲੇ ਲਈ ਨਾ ਜਿਹੜਾ ਮੇਰੇ ਅਗਲੇ ਨਾਲ ਮਿਲ ਰਿਹਾ ਨਾ ਉਸ ਹਿਸਾਬ ਨਾਲ ਪਹਿਲੇ ਕਾਫੀਆਂ ਲਾ ਲੈ। ਬਾਰੀ ਬਰਸੀ ਕੱਟਣ ਗਿਆ ਤੇ ਖੱਟ ਕੇ ਲਿਆਂਦੀ ਤੁੰਦੀ। ਓਏ ਮੂੰਹ ਵੇਖ ਜਿਵੇਂ ਬੇਸਮੈਂਟ 'ਚ ਬਾਰਿਸ਼ ਹੁੰਦੀ। ਯਾਰ ਵਾਹ ਵਾਹ ਵਾਹ। ਬੇਸਮੈਂਟ 'ਚ ਬਾਰਿਸ਼ ਹੁੰਦੀ। ਬਾਰੀ ਬਰਸੀ ਕੱਟਣ ਗਿਆ ਖੱਟ ਕੇ ਲਿਆਂਦਾ ਫੀਟਰ। ਇਹਦਾ ਮੂੰਹ ਵੇਖੋ ਜਿੱਦਾਂ ਪਾਥੀਆਂ ਵਾਲਾ ਹੀਟਰ। ਹਾਂਜੀ। ਆਹੋ ਸਹੀ ਗੱਲ ਆ। ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਪੱਪਾ। ਆਹ ਓਏ ਪਪਾ ਆਹਾ ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਪੱਪਾ। ਆ ਵੇਖ ਲੋ ਸਰਗੋਦੇ ਦਾ ਕਟੱਪਾ। ਕੀ ਬਾਤ ਹੈ ਯਾਰ। ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਕੀ ਟਿਸ਼ੂ ਨਾਲ ਦਿਲ ਸਾਫ਼ ਕੀਤਾ ਹੁੰਦਾ ਈ। ਵਾਹ 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 ਫੈਸਲ ਸਾਹਿਬ ਵਾਹ। ਬਾਰੀ ਬਰਸੀ ਕੱਟਣ ਗਿਆ ਤੇ ਖੱਟ ਕੇ ਲਿਆਂਦੀ ਤੀਲੀ। ਤੀਲੀ। ਅੱਗੇ ਵੀ ਇਹੀ ਹੈ ਲਫ਼ਜ਼। ਬਾਰੀ ਬਰਸੀ ਕੱਟਣ ਗਿਆ ਤੇ ਖੱਟ ਕੇ ਲਿਆਂਦੀ ਪਤੀਲੀ। ਹਾਂ। ਹਾਂ ਬਾਰੀ ਬਰਸੀ ਖੱਟਣ ਬਾਰੀ ਬਰਸੀ ਕੱਟਣ ਗਿਆ ਤੇ ਖੱਟ ਕੇ ਲਿਆਂਦੀ ਪਤੀਲੀ।
ਓਏ ਤੂੰ ਇੰਨੇ ਜਿਵੇਂ ਦਿਲ ਚੋਂ ਮੈਲ ਕੱਢਣ ਵਾਲੀ ਹੁੰਦੀ ਉਹ ਤੀਲੀ ਰੀ ਕਿੰਨੀ ਮਿਹਨਤ ਕਰਨੀ ਪੈਂਦੀ। ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਤੇਲੀ। ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਤੇਲੀ। ਇਹ ਸਾਰੀ ਮਿਹਨਤ ਆਪਣੇ ਕਾਫੀਅਰ ਲਾਉਣ ਲਈ ਕਰਨ ਦੇ। ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਤੇਲੀ। ਇਹ ਮੁਨਾਫਕ ਕਿਸੇ ਦਾ ਨਹੀਂ ਬੇਲੀ। ਹਾਂਜੀ ਇਹ ਜੁਗਤ ਨਹੀਂ, ਇਹ ਮੈਂ ਹਕੀਕਤ ਗਿਆ ਜੀ। ਬਾਰੀ ਬਰਸੀ ਕੱਢਣ ਗਿਆ ਤੇ ਖੱਟ ਕੇ ਲਿਆਂਦਾ ਘਿਓ। ਓਏ ਪੌਣੇ 'ਚ ਮੋਟਰਸਾਈਕਲ ਬੰਨੀ ਹੁੰਦੀ ਉਹ। ਬਾਰੀ ਬਰਸੀ ਖੱਟ ਕੇ ਲਿਆਂਦਾ ਖੱਟ ਕੇ ਲਿਆਂਦਾ ਚੰਨ। ਤੂੰ ਭਰਾ ਵਾ ਮੇਰਾ ਮੋਢਾ। ਨਾ ਮੰਨ। ਲਓ ਜੀ ਤੁਸੀਂ ਹੁਣ ਜਿਹੜੀ ਗੱਲ ਕਰਨੀ ਹੈ ਨਾ ਹਾਂ ਅਲੀਫ ਤੋਂ ਸ਼ੁਰੂ ਕਰਨੀ ਹੈ, ਅੱਗੋਂ ਉਹਨੂੰ ਬਦਲਣਾ ਵਾ ਜਿਹੜੀ ਮਰਜ਼ੀ ਗੱਲ ਕਰ। ਅਲਫਾਜ਼ ਇਹ ਤਾਂ ਬੜਾ ਈਜ਼ੀ ਹੈ, ਇਹਦਾ ਮੂੰਹ ਇੰਜ। ਨਹੀਂ ਗੱਲ ਜਿਹੜੀ ਵੀ ਕਰਨੀ ਹੈ, ਯਾਨੀ ਹਰ ਵਾਰੀ ਜਿਹੜੀ ਵੀ ਗੱਲ ਕਰਨੀ ਨੈਕਸਟ ਲਫ਼ਜ਼ ਦਾ ਜਿਹੜਾ ਵੀ ਬੋਲਣਾ ਨਾ ਤੁਸੀਂ ਅਲੀਫ ਤੋਂ ਸ਼ੁਰੂ ਹੋ ਕੇ ਬੋਲਣਾ। ਚਲੋ ਅਲੀਫ ਤੋਂ ਘੁਮਾ ਕੇ ਆਪਣੀ ਗੱਲ ਜਿੱਦਾਂ ਮਰਜ਼ੀ ਕਰਨੀ। ਅੱਛਾ ਮੈਂ ਇਹ ਕਹਿ ਰਿਹਾ ਸੀ, ਅੱਛਾ ਹੋ ਗਿਆ ਹਾਂ ਚਲੋ ਇਦਾਂ ਤੂੰ ਸਾਰੇ ਅੱਗੇ ਗਏ ਨੇ। ਆਹ ਤੂੰ ਅੱਛਾ ਕਹਿ ਲਿਆ ਦੁਬਾਰਾ ਇਹ ਨਹੀਂ ਕਹਿਣਾ। ਚਲੋ ਅਸਲ 'ਚ ਬਾਰੀ ਬਰਸੀ ਖੱਟ ਗਿਆ ਸੀ, ਖੱਟ ਕੇ ਲਿਆਂਦਾ ਖੁੱਡਾ। ਇੱਕ ਮੇਰੇ ਵੀ ਜ਼ੇਨ 'ਚ ਗੱਲ ਆਈ ਹੈ। ਇੱਕ ਮੇਰੇ ਵੀ ਜ਼ੇਨ 'ਚ ਗੱਲ ਆਈ ਹੈ ਯਾਰ ਕਿ ਬਾਰੀ ਬਰਸੀ ਕੱਟਣ ਗਿਆ ਤੇ ਖੱਟ ਕੇ ਲਿਆਂਦਾ ਕਲੀਨ। ਤੂੰ ਇੰਨੇ ਕੁਵਾਰੇ ਦਾ ਮੁੰਡਾ ਹੁੰਦਾ ਯਤੀਮ। ਵਾਹ ਵਾਹ ਵਾਹ। ਇੱਧਰ ਅਲਫ ਨਾਲ ਇੱਧਰ ਕਹਿੰਦਾ ਇੱਧਰ। ਉਹ ਭਾਈ ਮੇਰੀ ਵੀ ਸੁਣ ਲਓ। ਉਹ ਭਾਈ ਮੇਰੀ ਵੀ ਸੁਣ ਲਓ। ਹਾਂ ਅਸਲ 'ਚ ਬਾਰੀ ਬਰਸੀ ਖੱਟਣ ਗਿਆ। ਅਸਲ 'ਚ ਮੈਂ ਗਿਆ। ਨਹੀਂ ਮੈਂ ਕਿਹਾ ਵਾ ਨਹੀਂ ਤੂੰ ਅੱਛਾ ਗਿਆ ਸੀ। ਨਹੀਂ ਪੁੱਛ ਲਓ। ਮੈਂ ਅੱਛਾ ਗਿਆ ਸੀ ਸਭ ਤੋਂ ਪਹਿਲੇ ਜਦੋਂ ਤੂੰ ਕਿਹਾ ਅੱਛਾ, ਮੈਂ ਕਿਹਾ ਤੂੰ ਅੱਛਾ ਕਹਿ ਲਿਆ। ਚਲੋ ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਏ ਖੱਟੇ ਰਹੀ ਗਿਆ। ਬਾਰੀ ਬਰਸੀ ਖੱਟਣ ਗਿਆ ਖੱਟ ਕੇ ਲਿਆਂਦਾ ਹਰੱਪਾ। ਇਹਦਾ ਮੂੰਹ ਵੇਖੋ ਜਿੱਦਾਂ ਕੁਸਰੇ ਨੇ ਮਾਰਿਆ ਸਟੱਪਾ। ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ। ਯਾਰ ਉਹਨਾਂ ਨੇ ਕਿਹਾ ਅਲਫ ਤੋਂ ਸ਼ੁਰੂ ਕਰਨਾ। ਮੈਂ ਪਹਿਲੇ ਇਹਨਾਂ ਨੂੰ ਗਿਆ ਸੀ। ਅੱਛਾ ਪਹਿਲੇ ਅਲਫ ਵਾਲੀ ਜਿਹੜੀ ਤੂੰ ਇਧਰ ਵੀ ਸੁਣ ਲਓ। ਹਾਂਜੀ ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਕੀਤਾ ਉਸਦਾ ਜੀ ਆ ਕੀ ਕੀਤਾ। ਹਾਂ ਵਾਹ ਵਾਹ। ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦੀ ਐਡਵਾਈਸ ਤੇ ਤੇਰੀ ਚੁਆਇਸ ਤੇ। ਬਾਰੀ ਬਰਸੀ ਕੱਟਣ ਗਿਆ ਤੇ ਕੱਟ ਕੇ ਲਿਆਂਦੀ ਐਡਵਾਈਸ ਤੇ। ਉਹਨੇ ਚੁਆਇਸ ਤੇ ਲਾਉਣਾ ਸੀ ਬਸ। ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦੇ ਚੰਮ। ਇਹ ਮੇਰਾ ਨਹੀਂ, ਕਿਸੇ ਹੋਰ ਦਾ ਕੰਮ ਆ। ਅੱਛਾ ਚੰਮ ਕਿਹੜਾ ਲਫ਼ਜ਼ ਆ? ਚਮਚਮ ਹੁੰਦਾ। ਖੱਟਣ ਗਿਆ ਕੋਈ ਬਾਰੀ ਬਰਸੀ? ਤਾਜੀ ਖੱਟਣ ਗਿਆ ਇਹਦੇ ਵਿੱਚ ਮਿਕਸ ਹੋ ਜਾਂਦਾ ਖੱਟਣ ਗਿਆ। ਆਹੋ ਇਹ ਕੰਮ ਖਰਾਬ ਹੋ ਜਾਂਦਾ। ਸਹੀ ਗੱਲ, ਆਪਣਾ ਜਿਹੜਾ ਜ਼ੇਨ ਜਾਂਦਾ ਦੂਸਰਾ। ਅੱਛਾ ਏਦਾਂ ਨਹੀਂ, ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਤਾਲਾ। ਤਾਲਾ। ਤੂੰ ਮੇਰਾ ਪਿਓ ਬਣ ਵੀ ਨਹੀਂ ਸਕਦਾ, ਤੂੰ ਮੇਰਾ यार सीमली सा लामा ये है कि बानी कुफ दोस्त ਬਾਰੀ ਬਰਸੀ ਕੱਟਣ ਗਿਆ ਖੱਟ ਕੇ ਲਿਆਂਦੀ ਪੌਣੀ ਇਹਦਾ ਮੂੰਹ ਵੇਖੋ ਜਿੱਦਾਂ ਹਪਸ਼ੀ ਦੀ ਕੌਣੀ। ਵਾਹ ਵਾਹ ਹਾਂ ਵੀ ਆ ਗਿਆ ਜੀ ਆ ਗਿਆ। ਇੱਕ ਬਾਰੀ ਬਰਸੀ ਖੱਟਣ ਗਿਆ ਸੀ ਤੇ ਖੱਟ ਕੇ ਲਿਆਂਦਾ ਸਿਫਰਾ। ਇਹਦਾ ਮੂੰਹ ਇੰਜ ਜਿਵੇਂ ਟੰਗਿਆ ਪੀਪਰਾ। ਲੈ ਕੱਟ ਕੇ ਲਿਆਂਦਾ ਸਿਫਰਾ ਆਹੋ। ਅਸਲ 'ਚ ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦੀ ਗੇਂਦਾ। ਇਹੋ ਜਿਹੇ ਬੰਦੇ ਨੂੰ ਕੀ ਗੱਲ ਕਰਨੀ ਹੁੰਦੀ, ਕੋਈ ਸਾਲਣ ਵੀ ਦੂਸਰੀ ਵਾਰੀ ਮੈਂ ਮਾਜ਼ਰਤ ਨਾਲ ਉਹਦੀ ਜਿਹੜੀ ਗੱਲ ਮੈਂ ਗੰਦੀਆਂ ਗਾਲਾਂ ਕੱਢਾਂਗਾ। ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦੀ ਕਈ। ਇਹਨੇ ਇੱਕ ਅੰਨੀ ਮਾਈ ਨੂੰ ਸੜਕ ਪਾਰ ਕਰਾਈ, ਉਹ ਕਹਿੰਦੀ ਮੈਂ ਅੱਗੇ ਏਡੀ ਮੁਸ਼ਕਲ ਉਧਰ ਗਈ। ਵਾਹ ਯਾਰ ਰਦੀਪ ਕਾ ਵੀ ਇਹਨਾਂ ਜਿਗਤਾ। ਸਹੀ ਗੱਲ ਹੈ। ਮੈਂ ਮਿਲਾ ਰਿਹਾ ਇਹ ਪਤਾ ਨਹੀਂ ਕੁਝ ਹੋਰ ਕਹਿਣ ਲੱਗਾ। ਬਾਰੀ ਬਰਸੀ ਕੱਟਣ ਗਿਆ ਤੇ ਖੱਟ ਕੇ ਲਿਆਂਦਾ ਕੀ ਓਏ ਬੱਸ 'ਚ ਟੀਆਰ ਗਾਰਡਰ ਪਵਾਇਆ ਹੁੰਦਾ। ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦੀ ਸਿੱਪੀ। ਉਹ ਤੂੰ ਇੰਜ ਜਿਵੇਂ ਟ੍ਰੇਨ ਦੀ ਛੱਤ ਲਿਪੀ। ਵਾਹ ਵਾਹ ਯਾਰ ਟੀਪ ਮੈਂ ਕਰਨੀ, ਮੈਂ ਕੀ ਜਿਹੜਾ ਕੱਟ ਕੇ ਲਿਆਵਾਂ ਯਾਰ ਮੈਂ ਟੀਪ ਕਰਨੀ ਵੈਗਨ 'ਚ। ਬਾਰੀ ਬਰਸੀ ਖੱਟ ਕੇ ਲਿਆਂਦਾ ਘਿਓ। ਤੂੰ ਏਦਾਂ ਵਾ ਜਿਵੇਂ ਕਾਰ ਚ ਟੈਲ ਲਵਾਈ ਜਾਂਦੀ ਉਹ ਹਨਾ। ਬਾਰੀ ਬਰਸੀ ਖੱਟਣ ਗਿਆ ਖੱਟ ਕੇ ਲਿਆਂਦੀ ਨੀ ਇਹਦਾ ਮੂੰਹ ਵੇਖੋ ਜਿੱਦਾਂ ਯਮਨ ਦਾ ਮੋਚੀ।
ਉਹ ਤੂੰ ਸੋਚੀ ਕਹਿ ਦੇ ਮਾਮਾ। ਸਰ ਰੀ ਤੇ ਮੋਚੀ ਇੱਕੋ ਹੀ ਗੱਲ ਹੈ। ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦੇ ਦੋਂਦੇ ਹੀ ਰਸ਼ਕੇ ਦੇ ਸ਼ੀਸ਼ੇ ਉੱਤੇ ਕਿਤੇ ਹੁੰਦੇ ਆਹੋ ਦੋਂਦੇ ਹੀ ਆਪਣੀ ਜ਼ਰੂਰਤ ਲਈ ਨਾ। ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦੇ ਪਾਲੇ। ਪਾਲੇ ਗੱਲ ਕਰ ਖੋਤੇ ਦੀ ਕੰਨਾਂ ਦੀ ਯਖਣੀ ਪੀਣ ਵਾਲੇ। ਤੇ ਖੋਤਾ ਆਪ ਕਹਿ ਰਿਹਾ। ਸਾਡੀ ਦੂਸਰੀ ਉਹ ਗੱਲ ਏਦਾਂ ਕਰਦਾ ਵਾ ਆਹ ਯਾਰ। ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਜ਼ਹਿਰਿਆ ਗੋਤਾ ਆਪ ਕਹਿ ਰਿਹਾ। ਲੈ ਜ਼ਹਿਰਿਆ ਇਹ ਕਿਹੜੀ ਸ਼ੈ ਉਹਨੂੰ ਕੱਟ ਕੇ ਲਿਆਂਦਾ ਉਹਨੇ। ਉਹ ਨਹੀਂ ਅੱਜ ਤੇ ਕੋਈ ਵੀ ਗੱਲ ਕਰਨ ਚੱਲਿਆ ਜ਼ਹਿਰਿਆ। ਹਾਂ ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਫੁੰਦਾ, ਜਿਹੜਾ ਕਿਸੇ ਨੂੰ ਕਹਿੰਦਾ ਉਹ ਆਪ ਹੀ ਹੁੰਦਾ। ਆਹ ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਪੁੰਦਾ, ਸਾਡੇ ਚ ਇੰਜ ਨਹੀਂ ਹੁੰਦਾ। ਬਾਰੀ ਬਰਸੀ ਖੱਟਣ ਗਿਆ ਖੱਟ ਕੇ ਲਿਆਂਦੀ ਸ਼ੱਕਰ, ਇਹਦਾ ਮੂੰਹ ਵੇਖੋ ਤਮੱਕੜ। ਅੱਛਾ ਬਾਰੀ ਬਰਸੀ ਖੱਟਣ ਗਿਆ ਕੱਲ ਦਾ ਯਾਰ ਗਿਆ ਵਾਪਸ ਨਹੀਂ ਆ ਰਿਹਾ। ਅੱਛਾ ਉਸਤਾਦ ਜੀ, ਜੇ ਇਹੀ ਬਾਰੀ ਬਰਸੀ ਇੰਗਲਿਸ਼ ਚ ਹੋਵੇ। ਬਾਰੀ ਬਰਸੀ ਕੌਣ ਆ? ਇਹ ਇੱਕ 12 ਬਰਸ ਦਾ ਇੱਕ ਟ੍ਰੈਂਡ ਵਾ। ਤੁਸੀਂ ਆਪੇ ਕਹਿੰਦੇ ਹੁੰਦੇ ਬਾਰੀ ਬਰਸੀ। ਹਾਂਜੀ 12 ਬਰਸੀ ਯਾਨੀ 12 ਬਰਸ। 12 ਬਰਸ ਕੀ ਤੇ ਬਾਰੀ ਖੱਟਣ ਗਿਆ ਤੇ ਖੱਟ ਕੇ ਕੀ ਮਤਲਬ? ਮਤਲਬ ਕਿਤੇ ਗਿਆ ਨਾ ਖੱਟਣ ਕਮਾਣ ਗਿਆ ਤੇ ਖੱਟ ਕੇ ਲਿਆਂਦਾ। ਇੱਕ ਮਿਹਣਾ ਜੀ ਗੱਲ ਬਣੀ ਸੀ, ਉਹਨਾਂ ਨੇ ਉਹਨੂੰ ਸ਼ਾਇਰੀ ਚ ਉਹ ਲਿਆਂਦਾ। ਪ੍ਰਦੇਸ਼ ਨੂੰ ਕਹਿੰਦੇ ਆ ਭਰਾਵਾ, ਪ੍ਰਦੇਸ਼ ਨੂੰ। ਉਹੀ ਨਹੀਂ ਯਾਰ। ਬਾਰੀ ਬਰਸੀ ਕੇ 12 ਸਾਲ ਪ੍ਰਦੇਸ਼ ਲਾ ਕੇ ਆਇਆ ਤੇ ਕੀ ਲਿਆ? ਆਹੋ ਅਕਸਰ ਕਹਿੰਦੇ ਨਾ ਕੀ ਲੈ ਕੇ ਆਇਆ ਸਾਡੇ ਲਈ। ਖੱਟ ਕੇ ਲਿਆਂਦਾ ਘਿਓ। ਮੇਰੀ ਤਾਂ ਸਜਦੀ ਮੁੰਡੇ ਦਾ ਪਿਓ ਤੇ ਨਾ ਹੋਵੇ ਦੀ ਫੁੱਫੀ। ਉਹ ਕਤੀਫਰਾ ਉਹ ਲਾਣਾ ਹੁੰਦਾ ਉਹ ਲਾ। ਹਾਂ ਜਿਵੇਂ ਨਾ ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਕੀ ਕੈਂਸਰ। ਹਾਂ ਕੈਂਸਰ ਕੈਂਸਰ। ਇਹਦਾ ਮੂੰਹ ਇੰਜ ਜਿਵੇਂ ਇਸਤਰੀ ਨੂੰ ਲਾਇਆ ਹੁੰਦਾ ਸਲੈਂਸਰ। ਹਾਂ ਹਨਾ ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਸਲੈਂਸਰ ਕੈਂਸਰ ਕੀ ਨਾਮ ਆਪ ਯਾਰ। ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦੇ ਅੱਡੇ। ਇਹਦਾ ਮੂੰਹ ਵੇਖ ਲੋ ਜਿਵੇਂ ਕੰਮ ਵਾਲੀ ਨੇ ਫੈਰ ਕੱਢੇ। ਯਾਰ ਅੱਛਾ ਉਹ ਆਪਣੀਆਂ ਸਾਰੀਆਂ ਪੁਰਾਣੀਆਂ ਜੁਗਤੀਆਂ ਨਾ ਜੁਗਤਾਂ ਬਾਰੀ ਬਰਸੀ ਤੇ ਪਾਈ ਜਾ ਰਿਹਾ। ਉਹ ਮੇਰੀ ਹੈ ਸਰ। ਉਹੀ ਤਾਂ ਕਹਿ ਰਿਹਾ। ਅਗਰ ਤੁਸੀਂ ਵੀ ਥੱਲੇ ਲਿਖੀ ਜੋ ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਕੀ ਤੇ ਅੱਗੇ ਕੀ ਆ ਲਿਖੀ ਜੋ ਜ਼ਰਾ ਮਿਹਰਬਾਨੀ ਥੱਲੇ। ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਕੀ ਸੱਪ ਦੀ ਗਿੱਚ ਕੀਤੀ ਉਹ। ਮੈਂ ਪਹਿਲੇ ਗਿਆ ਜੀ ਕਹਿ ਕੇ ਬੈਠੀ। ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦੀ ਕੰਗੀ। ਸ਼ੋਖੇ ਪੁੱਤ ਨਾ ਜੰਮਦੇ ਧੀ ਨਹੀਂ ਚੰਗੀ। ਮੈਨੂੰ ਪਹਿਲੇ ਹੀ ਪਤਾ ਤੰਗੀ ਤੋਂ ਪਤਾ ਚੱਲ ਗਿਆ ਸੀ ਕਿ ਗੱਲ ਕੋਈ ਗੱਲ। ਬਾਰੀ ਬਰਸੀ ਖੱਟਣ ਗਿਆ ਖੱਟ ਕੇ ਲਿਆਂਦਾ ਹੁੱਕਾ, ਹੁਕਾ ਇਹਦਾ ਮੂੰਹ ਵੇਖੋ ਜਿੱਦਾਂ ਸੱਸ ਨੇ ਰੱਖਿਆ ਮੁੱਕਾ। ਯਾਰ ਸਹੀ ਗੁੱਡ ਯਾਰ ਸ਼ਾਬਾਸ਼। ਅੱਛਾ ਯਾਰ ਮੁੱਕਾ ਵੀ ਕੀ ਐਟਮ ਸੀ ਜਾਣਾ ਪੈਣਾ ਬੰਦਾ ਸਾਰੀ ਗਲੀ 'ਚ ਐ ਫਿਰ ਰਿਹਾ ਕੀ ਆ ਦੇ ਰਿਹਾ ਕੋਈ ਆਦ ਨਹੀਂ ਰਿਹਾ। ਜਦੋਂ ਬੰਦਾ ਲੰਘਦਾ ਉਦੋਂ ਵੱਜ ਜਾਂਦਾ। ਆਹ ਬਾਰੀ ਬਰਸੀ ਕੱਟਣ ਗਿਆ ਤੇ ਕੱਟ ਕੇ ਲਿਆਂਦਾ ਪਿਊ। ਪਿਊ। ਅੱਛਾ ਜੀ ਅਗਲੀ ਗੱਲ ਕਰੋ ਅੱਗੇ। ਚਲੋ ਸਜਾਦ ਭਾਈ ਕਿਉਂ? ਚਲੋ ਸਜਾਦ ਭਾਈ ਕਿਉਂ? ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਕਿਰਾਇਆ ਹੁੰਦਾ ਉਸ। ਯਾਰ ਕਿਹੜੀ ਸ਼ੈ ਕੱਟ ਕੇ ਲਿਆ ਰਿਆਂ ਨੂੰ ਆਪਣਾ ਸ਼ੇਰ ਠੀਕ ਕਰਨ ਲਈ ਬਾਰੀ ਬਰਸੀ ਪੁੱਠਾ ਸਿੱਧਾ ਕਰ ਦਿੰਦੇ। ਭਾਈਜਾਨ ਫੈਸਲ ਸਾਹਿਬ ਅਰਜ ਸਿੱਧੀਆਂ ਜੁਗਤਾਂ ਕਰੋ ਯਾਰ ਬਾਰੀ ਬਰਸੀ ਕੱਢ ਦੇ ਵਿੱਚ। ਨਹੀਂ ਤੁਸੀਂ ਕਰੋ ਨਹੀਂ ਸਹੀ ਨਹੀਂ ਹੋ ਰਿਹਾ ਸਿਚੁਏਸ਼ਨ ਤੇ ਭਾਈਜਾਨ ਜਾਂ ਕਹਿੰਦੇ ਮੂਲੀ ਦਾ ਨਾਟਕ ਕੱਸਿਆ ਹੁੰਦਾ। ਤੁਸੀਂ ਐਂਡੋ ਤਾਰ ਮਾਰ ਕੇ ਬੰਦਾ ਮਾਰਿਆ। ਚਲੋ ਮੂਲੀ ਤੇ ਤਾਰ ਤੇ ਗਾਜਰ ਫਿਰ ਮੈਂ ਵੀ ਹੁਣ ਸਬਜ਼ੀ ਦੇ ਨਾ ਯਾਰ ਨਹੀਂ ਗੱਲ ਕਰ ਬਹੁਤ ਬਕਵਾਸ ਯਾਰ ਇਦਾਂ ਕੋਈ ਕਹਦੇਗਾ ਬੇਂਗਨ ਦੀ ਪਿੰਨ ਕੱਢੀ। ਨਹੀਂ ਜਿਹੜੀ ਗੱਲ ਹੋ ਗਈ ਉਹ ਟੌਪਿਕ ਚੇਂਜ ਕਰੋ। ਹਾਂ ਚਲੋ ਠੀਕ ਹੈ। ਹਾਂ ਇਦਾਂ ਤਾਂ ਮੈਂ ਹੁਣ ਕਹਿੰਦਾ ਕੁਝ ਕਹਿ ਸਕਦਾ ਤੈਨੂੰ। ਪਾਲਕ ਨਾਲ ਹਵਾ ਦਿੱਤੀ ਹੁੰਦੀ ਇੰਜ ਕਰਕੇ ਚੱਲ ਮਾਰੀ ਹੁੰਦੀ ਚਲੋ ਸਹੀ ਗੱਲ। ਆਹੋ ਪਾਲਕ ਦੇ ਪਤੇ ਨਾਲ ਚੱਲ ਯਾਰ ਇਹਦਾ ਕਰੇਲੇ ਦੇ ਰੇਕ ਮਾਰਿਆ ਹੁੰਦਾ ਇਹ ਵੀ ਕਹਿੰਦੇ ਉਹ ਪੱਧਰ ਉਹਨੂੰ ਸਿੱਧਾ ਨਹੀਂ ਕਰਨਾ। ਕਰੇਲੇ ਨਾਲ ਗਿੱਟੇ ਕੂਚੇ ਹੁੰਦੇ ਹਾਂ ਇਦਾਂ ਕਰ ਲਓ ਚਲੀ ਫੁੱਟਬਾਲ। ਭਾਈ ਮੈਂ ਆਪਣੀ ਮੂਲੀ ਵਾਲੀ ਵਾਪਸ ਲੈਣਾ। ਮੈਂ ਆਪਣੀਆਂ ਤਿੰਨ ਹੀ ਵਾਪਸ ਲੈਣਾ। ਤੂੰ ਕਿੱਥੇ ਵਾਪਸ ਲੈਣੀ? ਫੁੱਟਬਾਲ ਨੇ ਮੁੱਛ ਰੱਖੀ ਹੁੰਦੀ ਆ। ਓਏ ਹੋਏ ਚਲ ਸ਼ਾਬਾਸ਼ ਗੁੱਡ। 7 ਰੁਪਏ ਗੇਂਦ ਦਾ ਚੀਰ ਹੋਇਆ ਹੁੰਦਾ। ਜਿੰਨ ਦੀ ਗਰਲਫ੍ਰੈਂਡ ਹੁੰਦੀ। ਹਾਏ 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 ਹਾਂ ਬੈੱਡ ਤੇ ਸਟਾਪੂ ਖੇਲਿਆ ਹੁੰਦਾ ਵਾ ਉਹ। ਚੜੇਲ ਦਾ ਕਜ਼ਨ ਹੁੰਦਾ ਵਾ। ਸਟੇਚਰ ਤੇ ਬਹਿ ਕੇ ਕੁੱਪੀ ਬਿਸਤੀ ਹੁੰਦੀ। ਓਏ ਕਰੋ 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 ਸਟੇਡੀਅਮ 'ਚ ਲੁਕਣ ਮੀਟੀ ਖੇਲੀ ਹੁੰਦੀ। ਓਏ ਖਤਰੇ ਦੇ ਖਿਡਾਰੀਆਂ ਦਾ ਸਟੇਡੀਅਮ ਹੁੰਦਾ। ਆਹੋ ਬੈਂਕ ਦੇ ਵਾਕਰ ਚ ਕੰਬਲ ਰੱਖਿਆ ਹੁੰਦਾ ਵਾ ਉਹ।
ਲੋਕਰ ਚ ਲੋਕਰ ਵਾਕਰ ਜੇ ਨਾ। ਓਏ ਯਾਰ ਲੋਕਰ ਵਾਕਰ ਬੈਂਕ ਦੇ ਲੋਕਰ ਚ। ਹਾਂਜੀ ਇੱਧਰ ਵੇਖ ਲਓ ਸ਼ੋਕੇਸ ਚ ਬਾਹਰ ਪਿਆ ਵਾ ਸ਼ੋਕੇਸ ਚ ਬਾਸ। ਬਾਜ਼। ਔਕਾਤ ਸਾਜੀ ਏਟੀਐਮ 'ਚ ਮੁੰਡਾ ਸੋਇਆ ਹੁੰਦਾ। ਆ ਪਿੰਨੀ ਤੇ ਘੜੀ ਬੰਨੀ ਹੁੰਦੀ। ਵਾਓ ਕਿਆ ਹੈਂ? ਹਾਂ ਡਰਮੀ ਤੇ ਇੰਟਰਟੈਕਰ ਬੈਠਾ ਵਾ ਪਹਾੜ ਤੇ ਸ਼ਾਵਰਮਾ ਲਾਇਆ ਹੁੰਦਾ। ਬਹੁਤ ਵੈਰੀ ਗੁੱਡ ਹੋ ਗਿਆ। ਛੋਟੇ ਜਿਹੇ ਬੱਚੇ ਨੇ ਫ੍ਰੈਂਚ ਰੱਖੀ ਹੁੰਦੀ। ਹਾਂ 54 ਸਾਲ ਦਾ ਬਾਬਾ ਹੁੰਦਾ। 54 ਉਹ ਸਾਲ ਬੱਚਾ। ਦਾ ਬਾਬਾ ਦੱਸ 12 ਕਦਮਾਂ ਵਾਲਾ ਪੁੱਲ ਹੁੰਦਾ ਹੀ ਵਾਓ 12 ਕਦਮਾਂ ਦਾ ਪੁੱਲ। 12 ਕਦਮਾਂ ਦਾ 44 ਦੰਦਾਂ ਵਾਲਾ ਪੀੜ ਹੁੰਦਾ। ਚੱਲ ਅਸੀਂ ਵੀ ਕਹਿੰਦੇ ਉਹ ਯਾਰ ਕੀ ਯਾਰ ਸਾਜੀ ਤੁਸੀਂ ਕਿਉਂ ਛੇੜਿਆ ਪਹਿਲੇ? ਯਾਰ ਮੈਂ ਤੇ ਇੱਕ ਟੈਕਨੀਕਲ ਗੱਲ ਦੋ ਤਿੰਨ ਕੀਤੀਆਂ ਨੇ ਕਿ ਵੀ ਮੂਲੀ ਨੂੰ ਨੱਟ ਕੱਸਿਆ ਹੁੰਦਾ ਖੁੱਸੇ ਚ ਸੇਮ ਭਾਈ ਚਲੋ ਜੀ ਚਲੋ ਫਿਰ ਹੁਣ ਸਟੇਡੀਅਮ 'ਚ ਚਲੋ ਜੀ ਹੁਣ ਲੁਕਣ ਮੀਟੀ ਖੇਲੀ ਹੁੰਦੀ Okay. ਗੱਲ ਹੈਗੀ ਨਾ ਆਹ ਕੀ ਗੱਲ ਹੋਈ ਹੈ ਓਕੇ ਜੀ ਓਕੇ ਓਕੇ। ਉਹ ਗੱਲ ਜੁਗਤ ਕਰੋ ਸਹੀ ਭਾਵੇਂ ਸੋਚ ਕੇ ਕਰ ਲਓ ਥੋੜੀ ਦੇਰ ਚਲੋ ਠੀਕ ਹੈ, ਕਾਰ 'ਚ ਚੁੱਲ੍ਹਾ ਰੱਖਿਆ ਹੁੰਦਾ। ਚਲੋ ਮੈਂ ਵੀ ਕਰ ਉਹ ਰੱਖਿਆ ਹੁੰਦਾ ਵਾ ਕਾਰ 'ਚ ਹੀ ਲੈ ਕੇ ਆਏ ਸਟੇਡੀਅਮ 'ਚ ਵੀ ਲੁਕਣ ਮਿੱਟੀ ਫਿਰ ਨਹੀਂ ਖੇਡੀ ਖੇਡੀ ਜਾ ਸਕਦੀ ਤੇ ਫਿਰ ਕਾਰ 'ਚ ਚੁੱਲ੍ਹਾ ਵੀ ਨਹੀਂ ਚੱਲੇਗਾ। ਨਹੀਂ ਨਹੀਂ ਮੈਂ ਕਦੋਂ ਗਿਆ ਅੱਛਾ ਚਲਾਇਆ ਵੀ ਹੁੰਦਾ ਨਾਲ ਆਹੋ ਹਾਂ ਇਹ ਵੀ ਨਾਲ ਬੱਦਲ ਦਾ ਪੇੜਾ ਕੀਤਾ ਹੁੰਦਾ। 4 ਇੰਚੀ ਦਾ ਪੋਲ ਖੜਾ ਕੀਤਾ ਹੁੰਦਾ। ਹਾਂ ਹੈਲੀਕਾਪਟਰ ਨੂੰ 56 ਦਾ ਪੱਖਾ ਲਵਾਇਆ ਹੁੰਦਾ। ਕਿਆ ਹਾਂ ਉਹ ਜਿਹੜਾ ਨਹੀਂ 56 ਦਾ ਆਹ ਵੈਪਨ ਨਾਲ ਬੱਦਲ ਸਾਫ਼ ਕੀਤੇ ਹੁੰਦੇ ਆ। ਹਾਂ ਬਾਂਹ ਤੇ ਲਿਖਾਇਆ ਹੁੰਦਾ यहाँ कूड़ा फेंकना मना है। ਆ ਵੇਖਿਆ ਨਾ ਹੋ ਹੀ ਜਾਂਦੀ ਤੇਰੇ ਕੋਲੋਂ ਸਹੀ ਗੱਲ ਵਿੱਚ ਦਰਵਾਜ਼ੇ ਤੇ ਲਿਖਾਇਆ ਹੁੰਦਾ ਇਜਾਜ਼ਤ ਲੈ ਕੇ ਅੰਦਰ ਆਣਾ ਮਨਾ ਹੈ। मत्थे ते लिखाया ਹੁੰਦਾ यहाँ थूके ना। ਯਾ ਚੂਕਣਾ ਵਾਲਾ ਹੈ मत्थे ते लगाया ਹੁੰਦਾ यहाँ थूकना मना है। ਲੱਕ ਤੇ ਲਿਖਾਇਆ ਹੁੰਦਾ ਬੜਾ 20 ਛੋਟਾ 10। ਯਾ मोटे ते लगाया ਹੁੰਦਾ सर और बाजू अंदर रखे। ਪਿੰਨੀ ਤੇ ਲਿਖਾਇਆ ਹੁੰਦਾ ਸਵਾਰੀ ਆਪਣੇ ਸਮਾਨ ਕੀ ਖੁਦ ਹਿਫਾਜ਼ਤ ਕਰੇ। ਲੱਕ ਤੇ ਲਿਖਿਆ ਹੁੰਦਾ ਪੈਰ ਰੱਖ ਪੈਰ ਰੱਖ ਪੈਰ। ਲੱਕ ਤੇ ਲਹਾਇਆ ਹੁੰਦਾ ਸੀ, ਤੂੰ ਲੰਘ ਜਾ ਸਾਡੀ ਖੈਰ ਢਿੱਡ ਤੇ ਲਿਖਾਇਆ ਹੁੰਦਾ ਬੱਚਾ ਝੋਲੀ 'ਚ ਕਰ ਲੋ। ਇਹ ਕਿਤੇ ਵੀ ਨਹੀਂ ਲਿਖਿਆ ਹੁੰਦਾ ਇਹ ਕਹਿਣ ਵਾਲੀ ਗੱਲ ਆ ਨਹੀਂ ਯਾਰ ਆਪੇ ਹੀ ਫਾਰਮੈਟ ਪੁੱਛੇ ਤੁਸੀਂ ਲੱਕ ਤੇ ਲਿਖਣ ਵਾਲੀ ਗੱਲ ਕਰ ਤੇ ਉਹ ਲਿਖ ਲੋ। ਭਾਈ ਜਾਨ ਦੇਖੋ ਨਾ ਤੂੰ ਲੰਘ ਜਾ ਸਾਡੀ ਖੈਰ ਆ ਲਿਖਣ ਵਾਲੀ ਗੱਲ ਆ ਚਲੋ ਬੱਚਾ ਝੋਲੀ 'ਚ ਕਰ ਲਾ ਕਹਿਣ ਵਾਲੀ ਗੱਲ ਆ ਯਾਰ ਕਦੇ ਲੌਜੀਕ ਵੀ ਤਾਂ ਗੱਲ ਨੂੰ ਸਮਝਿਆ ਕਰ ਪਾਗਲ ਹੀ ਹੋ ਗਏ ਆ ਤੂੰ ਚੈਨਲ ਤੇ ਕੀ ਚਲਾ ਗਿਆ ਲੈ ਉੱਧਰ ਵੀ ਗੱਲ ਉੱਧਰ ਕਰ ਲੈ ਤੇ ਤੁਸੀਂ ਕਦੋਂ ਦੇ ਸਾਈ ਛੜੀ ਜਾਣ ਮੈਂ ਦੇਖਿਆ ਯਾਰ ਤੂੰ ਉੱਧਰ- ਉਹ ਮੈਂ ਕਿਦੋਂ ਦੇ ਇੱਕ ਮੈਂ ਪਹਿਲੀ ਗੱਲ ਕੀਤੀ ਹੈ ਇਹ ਉਹ ਗੱਲ ਆ ਉਹ ਜਿਹੜਾ ਬੱਚਾ ਨਹੀਂ ਬੋਲਦਾ ਸੀ ਕਹਿੰਦਾ ਉਹ ਭਾਈ ਜੇ ਇਦਾਂ ਰੌਲਾ ਪੈਣਾ ਸੀ ਨਹੀਂ ਗਾਣਾ। ਆਹੋ ਇਹ ਉਹ ਹਿਸਾਬ ਆ। ਉਹ ਉਧਰ ਮੈਂ ਉਧਰ ਆਣਿਆ ਕਮਰੇ 'ਚ ਉਦੋਂ ਵੀ ਲੱਗੇ ਮੈਂ ਕਿਦੋਂ ਗਿਆ ਕਮਰੇ 'ਚ ਕਦੋਂ ਮੈਂ ਕਿਹਾ ਤੈਨੂੰ ਮੈਂ ਸ਼ੈਲਟਰ ਵੀ ਪਾਇਆ ਹੁਣ ਬੜੀ ਗੱਲ ਹੈ ਚੈਨਲ ਤੇ ਜਦੋਂ ਵੀ ਸ਼ੈਲਟਰ ਪਾਇਆ ਨਹੀਂ ਬਾਕੀ ਸਾਰੀਆਂ ਬਕਵਾਸ ਕਰ ਰਿਹਾ ਮੈਂ ਇੱਥੇ ਗਈ ਸੀ ATM ਚ ਪਾਤੀਆਂ ਰੱਖੀਆਂ ਹੁੰਦੀਆਂ। ਉਹ ਛੱਡ ਦਿਓ ATM ਦੀ ਜਾਨ ਓਏ ਚਪਨੀ ਤੇ ਲਿਖਾਇਆ ਹੁੰਦਾ ਬੱਚੋਂ ਕੀ ਪਹੁੰਚ ਸੇ ਦੂਰ। ਆਹ ਦੇਖ ਨਾ ਉਹਨੇ ਲਿਖਿਆ ਲਿਖਾਇਆ ਹੁੰਦਾ ਲਿਖਿਆ ਹੁੰਦਾ। ਲਿਖਿਆ ਹੁੰਦਾ। ਲਿਖਿਆ ਧੁੰਨੀ ਤੇ ਲਿਖਾਇਆ ਹੁੰਦਾ ਆਪ ਯਹਾਂ ਖੜੇ। ਤਾਂ ਜੀ ਨਕਸ਼ੇ ਤੇ ਨਹੀਂ ਲੱਗਾ ਹੁੰਦਾ ਕਿ ਆਪ ਯਹਾਂ ਖੜੇ। ਆਪ ਜਹਾਂ ਖੜੇ ਸਹੀ ਗੱਲ ਹੈ। ਥੱਲੜੀ ਜੇਬ ਤੇ ਲਿਖਾਇਆ ਹੁੰਦਾ ਕਾਊਂਟਰ ਛੋੜਨੇ ਸੇ ਪਹਿਲੇ ਆਪਣੀ ਰਕਮ ਪੂਰੀ ਕਰੋ। ਨੱਕ ਤੇ ਲਿਖਾਇਆ ਹੁੰਦਾ ਹਜ਼ਾਰ ਇੱਕ ਜੰਗ ਹੈ ਇਸ ਲਈ ਬਣ। ਨੱਕ ਤੇ ਇੰਨਾ ਵੱਡਾ ਕਿੱਡਾ ਨੱਕ ਤੇ ਲਿਖਿਆ ਜਾਏਗਾ ਕੰਨ ਤੇ ਲਿਖਾਇਆ ਹੁੰਦਾ ਦਾਇਮ ਮੁੜਨਾ ਮਨਾ ਹੈ। ਮੁੱਠਿਆਂ ਤੇ ਲਿਖਾਇਆ ਰਫਤਾਰ ਹਸਤਾ ਰੱਖੇ ਆਗੇ ਆਬਾਦੀ ਹੈ। ਹੋ ਸਕਦਾ ਨਾ ਟਿੰਡ ਤੇ ਲਿਖਾਇਆ ਹੁੰਦਾ ਆਗੇ ਕੰਮ ਹੋ ਰਿਹਾ ਹੈ। ਮੱਥੇ ਤੇ ਲਿਖਾਇਆ ਤਵੱਜੋ ਫਰਮਾਏ ਤੇ ਮੂੰਹ ਤੇ ਕਿੰਨਾ ਕੁਛ ਲਿਖਿਆ। ਗੋਡੇ ਤੇ ਲਿਖਾਇਆ ਹੁੰਦਾ ਹੱਦ ਉਚਾਈ 5 ਫੁੱਟ। ਇੰਦਰਲੀ ਬਾਤ ਤੇ ਲਿਖਾਇਆ ਹੁੰਦਾ ਸੁਸਤ ਰਫਤਾਰ ਮਾਏ ਹਾਂ। ਜ਼ੇਨ ਤੇ ਲਿਖਾਇਆ ਹੁੰਦਾ ਯੂ ਟਰਨ। ਦੰਦਾਂ ਤੇ ਲਹਾਇਆ ਹੁੰਦਾ ਹੀ ਅੰਦਰ ਆਣਾ ਵਾਲਾ ਹੈ ਪਿੱਛੇ ਗਰਦਨ ਤੇ ਲਿਖਾਇਆ ਹੁੰਦਾ ਰਫਤਾਰ ਆਹਿਸਤਾ ਰੱਖੇ। ਅੱਛਾ ਚਲੋ ਜਦੋਂ ਦੰਦਾਂ ਤੇ ਵੀ ਫਿਰ ਚਲੋ। ਬਗਲਾਂ 'ਚ ਲਿਖਾਇਆ ਆ ਹਾਰਨ ਦੋ ਰਾਸਤਾ ਨੂੰ। ਪੱਟ ਤੇ ਲਿਖਾਇਆ ਹੁੰਦਾ ਯਾਰ ਸੱਪਾਂ ਵਾਂਗ। ਯਾਰ ਸੱਪਾਂ ਵਰਗੇ
कान वाले पर्दे पे लिखे है इसके साथ हाथ साफ करना मना है। ਹਲਕ ਦੇ ਕਾਂ ਤੇ ਕਿਹਾ ਹੁੰਦਾ ਵਾ ਕਿ ਇਹਨੂੰ ਸ਼ੀ ਕਰਨਾ ਮਨਾ ਹੈ। रीढ़ दी हड्डी ते मोटरवे को साफ रखें। ਬਗਲਾਂ 'ਚ ਲਿਖਾਇਆ ਹੁੰਦਾ ਸਫਾਈ ਦਾ ਖਿਆਲ ਰੱਖੇ। ਲੱਕ ਤੇ ਲਿਖਿਆ ਹੁੰਦਾ ਕਿਆਮਤ ਤੋਂ ਆਮ। ਯਾਰ ਮੈਨੂੰ ਵੀ ਚਾਹ ਦੇਣਾ ਯਾਰ। ਇਹ ਨਾ ਇਹ ਸੀਨੇ ਤੇ ਲਿਖਾਇਆ ਹੁੰਦਾ कैमरे की आंख देख रही है। ਆਹੋ ਪੱਟਾਂ ਤੇ ਲਿਖਾਇਆ ਚਲੋ ਚਲੋ ਧੋਬੀ ਘਾਟ ਚਲੋ। दिल ते लिखाया ਹੁੰਦਾ ਅੱਧੀ ਚਾਹ ਦੇਣਾ। ਇਹ ਲਿਖਿਆ ਰਹਿ ਜਾਣਾ। ਤੂੰ ਮੰਗ ਜਾ ਸਾਡੀ ਖੈਰ। ਤੂੰ ਮੰਗ ਜਾ। खराक वाली नाली ते लिखाया है। ਉੱਥੇ ਕਿੱਥੇ ਲਿਖਿਆ ਜਾ ਸਕਦਾ? ਉੱਥੇ ਕਿੱਥੇ ਲਿਖਿਆ ਜਾ ਸਕਦਾ? ਉਹਨੇ ਰੀੜ ਦੀ ਹੱਡੀ ਤੇ ਲਿਖਤਾ ਤੇ ਉਹਦੇ ਲਿਖਿਆ ਉਹਦੇ ਬਾਅਦ ਕੋਈ ਚੀਪੀ ਚੂਪੀ ਲਾ ਦੇ ਲਿਖ। खराक वाली नाली ते लिखा लिया भाई, वो पानी लग लग के मिट गया, मेरे को पढ़िया ही नहीं गया। ਆ ਨਹੀਂ ਗੋਡਿਆਂ ਦੀਆਂ ਕੋਚਾਂ ਆਹੋ चपड़ियां ते ਆਹੋ। ਉਹਦੇ ਅੰਦਰਲੀ ਸਾਈਡ ਉਹਤੇ ਲਿਖਾਇਆ ਹੁੰਦਾ ਆ ਕੇ ਗਾਮ ਹੋ ਰਾ। ਓਏ ਮੈਂ ਪਿਛਲੇ ਲਗਵਾਇਆ ਸੀਗਾ ਕਸਮ में पहले मैं ਲਗਵਾਇਆ। ਅੱਛਾ ਯਾਰ ਸੌਰੀ ਭਾਈ ਪਰਚਾ ਕਰਾ ਦੇ ਫਿਰ ਹੈ। ਗੁਰਦੇ ਤੇ ਇਹਨੇ ਫੇਰ ਲੱਕ ਤੇ ਲਿਖਾਇਆ ਹੁੰਦਾ ਆਗੇ ਖਤਰਨਾਕ ਮੋੜ ਹੈ। आ जेडी पिछली साइड नहीं गोडे दी गोल ਐਕਸਰਾ ਫੜ ਲਿਆ ਕਿ ਤੂੰ ਉੱਥੋਂ ਸਮਝਾਵੇ ਕਰ। ਉਹ ਤੇ ਇੰਟਰਨਲ ਲਿਖਾਈਆਂ ਕਰਨ ਲੱਗ ਪਿਆ ਯਾਰ। ਮੁਹੰਮਦ नहीं गए। ਅੰਜਲਾ ਮਾਫੀ ਆ ਤੇਰੀ ਅੰਦਰ ਇਹਦੀ ਨਾੜ ਨਹੀਂ ਹੁੰਦੀ ਕਿ ਐਕਸਰਾ ਲੈ ਆ ਉਹਦੇ ਚ ਨਾਲ ਪੈਨਸਲ ਫੜ ਲਾ ਉੱਥੇ ਭਾਜੀ ਇਹ ਜਿਹੜੇ ਜੋੜ ਇੱਥੇ ਲਾਇਆ ਹੁੰਦਾ ਇੰਜ ਕਰ ਲਾ। ਦੱਸ ਇਧਰਲੀ ਸਾਈਡ ਤੇ ਥੱਲੇ ਇਧਰ लब लबे ते लिखाया है। ਉਹ ਲੱਭ ਲਭਾ ਹੁਣ ਤੂੰ ਲੱਭ ਲਭਾ ਤੇ ਜੋ ਕੇ ਦੇਣਾ। ਕਸਮ ਮੈਨੂੰ ਨਹੀਂ ਪਤਾ ਲੱਭ ਲਭਾ। ਮੈਂ ਕਹਿੰਦਾ ਕੋਸ਼ਿਸ਼ ਕਰ ਸ਼ਾਇਦ ਤੈਨੂੰ ਲੱਭ ਲਭਾਈ ਹੋ ਜਾਵੇ। ਕਹਿੰਦਾ ਹੁਣ ਜੇ ਤੂੰ ਲੱਭ ਲਭਾ ਤੇ ਮੈਂ ਤੈਨੂੰ ਮੰਨ ਉਹ ਕਹਿੰਦਾ ਲੱਭ ਹੁਣ ਲੱਭ ਲਭਾ ਕੇ ਵਹਾ। ਉਹ ਵੈਸੇ ਕੀ ਹੁੰਦਾ ਖੁਦਾ ਦੀ ਕਸਮ ਮੈਨੂੰ ਨਹੀਂ ਪਤਾ ਯਾਰ। ਲੱਭ ਲਭਾ ਯਾਰ ਹੁੰਦਾ ਵਾ ਆ ਇੱਥੇ ਜਿਹੜੇ ਹੁੰਦੇ ਨੇ ਆ ਪੱਟ ਦੇ ਥੱਲੇ ਉਹ ਨਹੀਂ ਨਹੀਂ ਉਹਨੂੰ ਵੀ ਨਹੀਂ ਲੱਭਾ। ਲੱਭ ਕਿਹਨੂੰ ਕਹਿੰਦੇ ਲੱਭ ਤੇਰੀ ਸ਼ੀਰੀ ਲੱਭ। ਹੋਂਟਾਂ ਹਾਂ ਤੇ ਲੱਭਾ ਉੱਪਰ ਨੇ ਉੱਪਰ ਲੱਭਾ ਲੱਭਾ लब्बा किश्ता ਯਾਰ ਵਾਏ ਉੱਪਰ ਨੇ ਥੱਲੇ ਹਾਂਜੀ ਦੋਵੇਂ ਇਕੱਠੇ ਹੁੰਦੇ ਉਹਨੂੰ ਲੱਭ ਲੱਭਾ ਕਹਿੰਦੇ। लब लबे ते लिखाया है। ਕੀ कभी ना पहुंचना देर से पहुंचने से बेहतर है। ਇੱਕ ਗੁਰਦੇ ਤੇ ਲਿਖਿਆ ਦਿੰਦਾ 120 ਤੇ ਦੂਜੇ ਤੇ ਲਿਖਿਆ ਗੋਸ਼ਤ 240 ਤੇ ਬਾਹਰ ਟੰਗੇ ਉਹਦੇ ਬਾਹਰ ਟੰਗੇ ਦੋ। चिकन दा रेट लाया। ਪਲਕਾਂ ਤੇ ਲਿਖਾਇਆ ਹੁੰਦਾ ਅਕਰਮ ਬੁੱਕ ਡਿਪੂ। ਜ਼ਬਾਨ ਤੇ ਲਿਖਾਇਆ ਹੁੰਦਾ ਟਰਾਈ ਰੋ। ਟਰਾਈ ਨੂੰ ਆਹੋ दिल ते लिखाया है। ਕੀ ਹਮ ਕਾਲੇ ਉਹ ਬਿੱਲੀਆਂ ਉਹ ਸੱਚੀ ਮੁੱਠੀ ਸਾਰੇ ਡਰ ਗਏ ਕੀ ਬੁਰੀਆਂ ਯਾਰ ਬਿੱਲੀਆਂ ਬਹੁਤ ਅਸਾਂ ਉਹਨਾਂ ਨੂੰ ਕੋਈ ਸ਼ਰਮ ਹਜਾ ਹੀ ਨਹੀਂ ਹੈ ਸਾਡੇ ਤੇ। ਸਾਡੀਓ ਮਿਕਸ ਕੇ ਕੋਈ ਹੋਵੇ ਨਾ ਫੇਰ ਇਦਾਂ ਦੀ ਆਵਾਜ਼ ਨਿਕਲ। ਉਹ ਕਾਲੂ ਤੇ ਹੀ ਮਰੇ ਉਹ ਮੇਰੇ ਮੌਲਾ। ਅੱਛਾ ਹੈ ਬਿੱਲੀਆਂ ਦੀ ਹਰਕਤਾਂ। थोड़ी ते लिखाया है जूते यहाँ उतारे। ਕਾਜੀ ਨਜ਼ਲਾ ਜ਼ੁਕਾਮ ਬਹੁਤ ਹੋ ਰਿਹਾ ਸਾਰਿਆਂ ਨੂੰ। ਸਾਰਿਆਂ ਦੇ ਨਾਲ ਮਸਲਾ ਹੋ ਰਿਹਾ ਵਾ। ਬੁਖਾਰ ਨਜ਼ਲਾ ਜ਼ੁਕਾਮ। ਇੱਕ ਮਿੰਟ ਯਾਰ ਮੈਂ ਤੁਹਾਨੂੰ ਇੱਕ ਸੱਚ ਬਹੁਤ ਖੂਬਸੂਰਤ ਮੈਸੇਜ ਸੀਗਾ ਕਿ ਯਾਰ ਜਿੰਨੇ ਵੀ ਦੋਸਤ ਹਬਾਬ ਨੇ ਸਭ ਤੋਂ ਪਹਿਲੇ ਆਪਣੀ ਨਾ ਗ੍ਰਿਫਤ ਮਜ਼ਬੂਤ ਕਰੋ ਅੱਛਾ ਜੀ। ਤੇ ਦੂਸਰੇ ਨੰਬਰ ਤੇ ਇਹ ਨਾ ਵੇਖੋ ਕਿ ਯਾਰ ਉਹ ਕੋਟੀ ਪਾਏਗਾ ਤੇ ਅਸੀਂ ਪਾਣੀ ਹੈ। ਇਹ ਸਾਡੇ ਮੁਆਸ਼ਰੇ 'ਚ ਸਭ ਤੋਂ ਵੱਡਾ ਮਸਲਾ ਹੈ ਕਿ ਯਾਰ ਉਹਨੇ ਕੋਟੀ ਨਹੀਂ ਪਾਈ ਤੇ ਮੈਂ ਵੀ ਨਹੀਂ ਪਾਣੀ। ਆਪ ਸਰਦੀ ਨਾ ਭਾਵੇਂ ਜੋ ਮਰਜ਼ੀ ਠੰਡ ਲਵਾ ਨਹੀਂ ਲਓ। ਇਹ ਕਿਹੜੀ ਗੱਲ ਆ। ਸਾਡੀ ਕਈ ਨਹੀਂ ਸਾਡੇ ਮਹੱਲੇ 'ਚ ਨਹੀਂ ਪਾਣ ਡਿਆ ਕੋਈ ਪਹਿਲੇ ਫੈਸਲੇ ਕੋਟੀ ਪਾਣੀ ਹੈ
ਤੇ ਫਿਰ ਅਸੀਂ ਪਾਣੀ ਮੈਂ ਵੀ ਨਹੀਂ ਪਾਣ ਡਿਆ ਕਿ ਪਹਿਲੇ ਉਹ ਪਾਣਗੇ ਤੇ ਪਾਵਾਂਗੇ। ਇਹ ਭਲਾ ਕਾਹਤੋਂ ਕਹਿੰਦੇ ਉਹ ਕੋਟੀਆਂ ਵਾਲਾ ਲਾ ਰਿਹਾ ਫਟਾ ਇਹਨਾਂ ਨੇ ਉਹ ਚੁਗੂ ਦੀ ਮਾਰੋ ਇਹਦੇ ਦਿਲ 'ਚ ਵੀ ਉਹ ਵਿਕੇ ਹਾਂ ਨਹੀਂ ਮੈਂ ਹੁਣ ਮੈਂ ਤਾਂ ਭਾਈ ਕੋਟੀ ਵੱਲ ਤੋਂ ਪਾ ਲੈਣੀ ਉੱਪਰ ਉੱਡ ਮੰਗਵਾਏ ਨੇ ਮੈਂ। ਲੇਕਿਨ ਉਹ ਫਿਰ ਬੱਕਰੀ ਵਿਚਾਰੀ ਕਿਦਾਂ ਠੰਡ ਚ ਗੁਜ਼ਾਰੇ ਕਰੇ। ਤਾਜੀ ਉਹ ਤੇ ਬੱਕਰੀ ਵੀ ਇੱਥੇ ਨਾਲ ਲਈ ਕਿਤੇ ਠੀਕ ਹੈ ਨਾ ਉਸਤਾਦ ਜੀ, ਪਤਾ ਕੀ ਸਾਨੂੰ ਦੱਸਿਆ ਗਿਆ ਹੈ ਕਈ ਲੋਕ ਸਾਡੇ ਨਾਲ ਮੁਹੱਬਤ ਕਰਦੇ ਨੇ, ਸਾਰੀ ਟੀਮ ਨਾਲ ਮੁਹੱਬਤ ਕਰਦੇ, ਤੁਸੀਂ ਥੋੜੇ टिप्स दे दिया करो भाई। जब छींक आती है ना और आए ना, छींक आ रही हो आए ना, मैं उस कंडीशन में उस वक्त हाँ नहीं ਉਹਦੇ ਵਿੱਚ ਪਤਾ ਕੀ ਇਹਨੂੰ ਉਸਤਾਦ ਕਹਿੰਦੇ ਜੀ ਨੇ ਤੁਸੀਂ ਇਸ ਤਰ੍ਹਾਂ ਵੇ ਤਮਸਲ। ਇਹ ਟਿਪਸ ਤਮਸਲ ਕਹਿੰਦੇ ਨਹੀਂ ਨੇ ਰੋਸ਼ਨੀ ਵਾਲ ਵੇਖੋ ਫੇਰ ਆਉਂਦੀ। ਨਹੀਂ ਉਸਤਾਦ ਜੀ ਰੋਸ਼ਨੀ ਹੈਗੀ ਉਸਤਾਦ ਜੀ ਤੁਸੀਂ ਤੀਲੀ ਲੈਣੀ ਹੈ ਇਹ ਗੱਲ ਬਣੀ ਹੈ ਕਿ ਵੀ ਛਿੱਕ ਨਾ ਆਉਂਦੀ ਹੋਵੇ, ਸੂਰਜ ਵੱਲ ਵੇਖੋ ਆ ਜਾਂਦੀ। ਆਹੋ ਉਸਤਾਦ ਜੀ, ਲੇਕਿਨ ਉਸਤਾਦ ਜੀ ਤੁਸੀਂ ਲੈਣੀ ਹੈ ਇੱਕ ਤੀਲੀ। ਓਕੇ ਠੀਕ ਹੈ, ਉਹ ਤੀਲੀ ਲੈ ਕੇ ਨਾ ਕੋਸ਼ਿਸ਼ ਕਰਨੀ ਹੈ ਕਿ ਇੱਥੇ ਇਹ ਸਾਈਡ ਦੇ ਨਾ ਇਧਰ ਨੂੰ ਇੰਜ ਕਰਕੇ ਮਾਰਨੀ ਹੈ ਤੁਸੀਂ ਤੇ ਨੀਚੇ ਆ ਜਾਏਗੀ। ਠੀਕ ਦੇਖੋ ਕੋਈ ਨੁਸਖਾ ਹੈਗਾ ਤਾਜੀ ਨੁਕਸੇ ਤੇ ਹੈਗੇ ਆ। ਪਹਿਲਾ ਮੌਜੂ ਜਿਹੜਾ ਉਹ ਹੀ ਫਸਿਆ ਪਿਆ ਹੈ ਦਿਮਾਗ ਕਿਹੜਾ ਇਹਨੇ ਉਹਨੂੰ ਛੱਡ ਦੋ, ਕੋਈ ਨੁਸਖਾ ਦੱਸ। ਲਿਖਾਇਆ ਹੁੰਦਾ ਕਈ ਕਹਿੰਦੇ ਨਹੀਂ ਤੂੰ ਮੈਨੂੰ ਨੁਸਖਾ ਦੱਸ। ਮੇਰੀ ਖਾਂਸੀ ਨਜ਼ਲੇ ਖਾਂਸੀ ਜ਼ੁਕਾਮ, ਹੋਣੀ ਤਾਜੀ ਹਾਂ ਨਜ਼ਲਾ ਜ਼ੁਕਾਮ। ਤਾਜੀ ਮਿੱਠਾ ਚੂਰਨ ਤੁਸੀਂ ਲੈਣੇ 4 ਹਾਂ ਸਾਨ ਕੁਲੀਆ ਵਾ 5 ਰੁਪਏ ਤੋਂ ਹੋ ਜਾਣਾ। 4 ਮਿੱਠੇ ਚੂਰਨ ਲੈਣ, ਰਾਤ ਨੂੰ ਇੱਥੇ ਢਿੱਡ ਤੇ ਬੰਨ ਕੇ ਸੋ ਜਾਣ, ਸਵੇਰੇ ਉੱਠਦੇ ਆ ਸਾਰੀ ਇੱਕ ਅਨਾਰ ਖਾਣ, ਸਹੀ ਹੋ ਜਾਣਾ। ਵਾਹ ਵਾਹ ਉਸਤਾਦ ਜੀ। ਹਾਂਜੀ ਤਾਜੀ ਹੋ ਉਹ ਇੱਕ ਮਿੰਟ ਯਾਰ, ਹਾਂ ਯਾਰ ਢਿੱਡ ਤੇ ਬੰਨਣ ਦਾ ਉਹਨੂੰ ਕੀ ਛੱਡ ਦੇ ਤੂੰ ਯਾਰ। ਸਰ ਨਹੀਂ ਪਤਾ ਤੇ ਲੱਗੇ ਨਾ ਕੋਈ ਲਿੰਕ ਹੋਏਗਾ। ਸਾਰੀਆਂ ਡਿਲੇ ਕਰਾ ਦੇਣੀਆਂ ਮੇਰੀਆਂ। ਹੋਰ ਵੀ ਕਿਤੇ ਬੰਨਣੇ ਪੈ ਜਾਂਦੇ ਬਿਮਾਰੀਆਂ। ਅੱਛਾ ਨਹੀਂ ਕੋਈ ਉਸ ਤੋਂ ਵੀ ਸਸਤਾ ਦੱਸ, ਕੋਈ ਹੋਰ ਨਜ਼ਲੇ ਤੋਂ ਇਲਾਵਾ ਮਹਿੰਗਾ ਦੱਸ। ਤੂੰ ਪੈਸਿਆਂ ਦਾ ਨਹੀਂ ਰੌਲਾ, ਮਹਿੰਗਾ ਦੱਸ। ਲੋਕੀ ਕਹਿੰਦੇ ਮਹਿੰਗਾ ਸਸਤਾ ਦੱਸ, ਇਹ ਕਹਿੰਦੇ ਯਾਰ ਉਹ ਆਪਣੇ ਹਿਸਾਬ ਨਾਲ ਕਹਿੰਦੇ ਨਾ। ਤਾਜੀ ਤੁਸੀਂ ਲੈਣੇ ਮਿੱਠੇ ਚੂਰਨ ਹੀ ਆ, ਵਿੱਚ ਇੱਕ ਨਾ ਕਾਂਟਾ ਲੈ ਲੈਣਾ ਵਾ ਸੋਨੇ ਦਾ। ਅੱਛਾ ਮਹਿੰਗਾ ਹੋ ਗਿਆ। ਹਾਂਜੀ ਆਹ ਤੇ ਹੋਰ ਕੀ ਮਹਿੰਗਾ ਹੀ ਨਾਲ ਸੋਨੇ ਦਾ ਕਾਂਟਾ ਬੰਨ ਲੋ ਇੱਕ। ਹਾਂਜੀ ਮਹਿੰਗਾ ਤਾਂ ਹੋ ਗਿਆ। ਠੀਕ ਕਾਂਟਾ ਬੰਨਣਾ ਨਹੀਂ ਨਾ ਇੱਥੋਂ ਤੇ ਫਿਰ ਜ਼ੁਕਾਮ ਵੀ ਸ਼ੁਰੂ ਹੋ ਜਾਣਾ, ਤੈਨੂੰ ਵੀ ਹੋ ਗਿਆ। ਤਾਜੀ ਉਹ ਕਾਂਟਾ ਨਾ ਤੁਸੀਂ ਸੱਜੇ ਹੱਥ 'ਚ ਰਾਤ ਨੂੰ ਫੜ ਕੇ ਸੋ ਜਾਣਾ, ਤੇ ਸਵੇਰੇ ਤੁਹਾਡੇ ਹੱਥ 'ਚ ਨਾ ਹੋਵੇ ਜਦੋਂ ਤੁਸੀਂ ਉੱਠੋ, ਹੱਥ 'ਚੋਂ ਡਿੱਗਾ ਹੋਵੇ ਕਿਤੇ ਇੱਧਰ ਉੱਧਰ। ਹਾਂ ਅੱਛਾ ਇਹ ਵੀ ਹਾਂਜੀ। ਤੇ ਜੇ ਹੱਥ 'ਚ ਹੋਇਆ ਤੇ ਬੁਖਾਰ ਚੜ ਜਾਣਾ। ਹੋਰ ਤੇ ਡਿੱਗਾ ਹੋਵੇ ਤੇ ਕੋਈ ਚੁੱਕ ਲੈ ਤੇ ਡਿੱਗਾ ਹੋਵੇ ਫੇਰ ਨਜ਼ਲਾ ਨਹੀਂ ਆਏਗਾ। ਉਹ ਯਾਰ ਇਦਾਂ ਚੋਕਲ ਕੋਈ ਨੁਸਖਾ ਫੇਲ ਹੋ ਗਿਆ। ਕੋਈ ਮੁਨਾਸਬ ਜੇ ਇੰਨਾ ਮਹਿੰਗਾ ਹੋਵੇ ਨਾ ਸਸਤਾ ਹੋਵੇ। ਮੈਂ ਬਾਅਦ ਵਿੱਚ ਲੋਕਾਂ ਨੂੰ ਕਹਿਣਾ ਭਾਜੀ ਮੇਰਾ ਨੁਸਖਾ ਚੋਰੀ ਹੋ ਗਿਆ। ਤੇ ਸਸਤਾ ਦਰਮਿਆਨਾ ਜਾ ਯਾਰ ਨਾਲੇ ਚੂਰਨ ਤੋਂ ਇਲਾਵਾ ਕਰ ਕੋਈ ਚੂਰਨ ਤੋਂ ਇਲਾਵਾ ਫਿਰ ਤੂੰ ਭਲਾ ਕੀ ਕਰਨੀ? 5 ਰੁਪਏ ਦੀ ਤੂੜੀ ਲੈਣੀ ਹੈ। ਤੂੜੀ। ਹਾਂ ਆਹੋ 5 ਰੁਪਏ ਦੀ ਚੋਕਰ ਲੈਣੀ ਹੈ। 20 ਰੁਪਏ ਦੀ ਤੂੰ ਵਿੱਚ ਖਸਖਾਸ ਪਾ ਲੈਣੀ ਹੈ। ਓਏ ਹੋਏ 5 ਦੀ ਚੂੜੀ 5 ਦੀ ਚੱਕਰ 20 ਰੁਪਏ ਦੀ ਸਰ। ਹਾਂ ਉਹ ਪਾ ਕੇ ਉਹਨੂੰ ਨਾ ਪਾਣੀ 'ਚ ਚੰਗੀ ਤਰ੍ਹਾਂ ਉਹਨੂੰ ਬਾਲ ਲੈਣਾ। ਠੀਕ। ਬਾਅਦ 'ਚ ਉਹ ਪਾਣੀ ਨਾਲ ਤੂੰ ਆਪਣੀਆਂ ਤਲੀਆਂ ਜਿਹੜੀਆਂ ਪੈਰ ਧੋ ਓਕੇ ਓਕੇ ਠੀਕ ਹੋ। ਨਜ਼ਲਾ ਠੀਕ ਹੋ ਜਾਏਗਾ। ਹਾਂਜੀ ਨਜ਼ਲਾ ਠੀਕ ਉਹ ਹੋਈ। ਯਾਰ ਮੋਬਾਈਲ ਬੰਦ ਕਰਕੇ ਯਾਰ ਵੇੜਿਆ ਕਰੋ ਯਾਰ ਤੁਸੀਂ। ਅੱਛਾ ਜੀ ਹਾਂਜੀ ਫੇਰ ਫਿਰ ਹਟ ਜਾਏਗਾ ਨਜ਼ਲਾ ਹੋ। ਯਾਰ ਇਹ ਅੱਖਾਂ ਜੋ ਸੇਕ ਨਿਕਲਦਾ ਵਾ ਇਹ ਓਏ ਅਕਸਰ ਨਾ ਸਾਜੀ ਬੜਾ ਮਸਲਾ ਇਹ ਤੈਨੂੰ ਮੈਂ ਦੱਸਦਾ, ਤੂੰ 2 ਝੂਠੇ ਬੰਦੇ ਲੈਣੇ। ਆਓ ਯਾਰ ਬਾਹਰ ਚੱਲੋ ਸਰ। ਝੂਠੇ ਬੰਦੇ ਲੈਣੇ ਆ, ਉਹਨਾਂ ਨੂੰ ਤੂੰ ਕਹਿਣਾ ਕਿ ਝੂਠ ਬੋਲਣਾ ਛੱਡ ਦਿਓ। ਜੇ ਤੈਨੂੰ ਝੂਠ ਬੋਲਣਾ ਛੱਡ ਦੇਣਗੇ ਤੇਰੀਆਂ ਅੱਖਾਂ ਤੇ ਹਾਏ ਹਾਏ ਹਾਏ। ਅੱਛਾ ਉਸਤਾਦ ਜੀ ਇਹ ਨਾ ਇਹ ਪਿਛਲੀ ਸਾਈਡ ਦੇ ਇਸ ਸਾਈਡ ਦੇ ਹਾਂ। ਮੇਰੇ ਅਕਸਰ ਇਦਾਂ ਜਿਵੇਂ ਲੀਜ ਹੀ ਉੱਠਦੀ ਹੈ, ਇੰਨੀ ਕੁ ਦਰਦ ਹੁੰਦੀ ਨਾ ਇਹਦਾ ਪਤਾ ਥੋੜਾ ਜਿਹਾ ਤੈਨੂੰ ਬਸ ਕਬਾੜ 'ਚ ਫਿਰਨਾ ਪੈਣਾ ਵਾ। ਨੁਸਖਾ ਹਾਂਜੀ ਕਾਵਾਸਾਕੀ ਦੀ ਟੈਂਕੀ ਲੱਭਣੀ ਜਿਹਦੇ ਤੇ ਕਾਵਾ ਮਿਟਿਆ ਹੋਵੇ, ਸਿਰਫ ਸਾਕੀ ਲਿਖਿਆ ਹੋਵੇ। ਕੀ ਅੱਛਾ ਕਾਵਾ ਮਿਟਿਆ ਹੋਵੇ ਸਾਕੀ ਲੈ ਲੈ। ਹਾਂ ਅੱਛਾ ਉਹਨੂੰ ਲੈ ਲੈ। ਆਪ ਨਹੀਂ ਮਿਟੇਣਾ, ਓਕੇ ਉਧਰ ਦੀ ਮਿਟਿਆ ਹੋਵੇ। ਉਹਨੂੰ ਲੈ। ਸਾਕੀ ਲਿਖਿਆ ਹੋਵੇ, ਕਾਵਾ ਮਿਟਿਆ ਹੋਵੇ। ਉਹ ਟੈਂਕੀ ਲਿਆ ਕੇ ਉਹਨੂੰ ਕਿਸੇ ਪੈਂਟਰ ਦੇ ਕੋਲੋਂ ਨਾ ਠੀਕ ਹੈ। ਪਿੱਛੇ ਕਾਵਾ ਲਿਖਾਉਣਾ। ਉਰਦੂ ਚ ਕਿ ਇੰਗਲਿਸ਼? ਨਹੀਂ ਉਸੇ ਸੇਮ। ਅੱਛਾ ਅੱਛਾ। ਅਗਰ ਉਸ ਤੋਂ ਬਾਅਦ ਕਿਸੇ ਬੰਦੇ ਨੂੰ ਪੁੱਛਣਾ ਯਾਰ ਤੂੰ ਦੱਸ ਸਹੀ ਲਿਖਿਆ, ਜੇ ਉਹ ਕਹਿੰਦੇ ਨਹੀਂ ਯਾਰ ਕਾਵਾ ਲੱਗਦਾ ਕਿ ਬਾਅਦ 'ਚ ਲਿਖਿਆ ਤੇ ਫੇਲ ਆ। ਤੇ ਜੇ ਉਹਨੇ ਕਹਿਤਾ ਕਿ ਬਿਲਕੁਲ ਸਹੀ ਲਿਖਿਆ ਕਾਵਾਸਾਕੀ, ਉਹ ਤੇਰਾ ਇਲਾਜ ਹੋ ਜਾਏਗਾ। ਅੱਛਾ, ਉਹਦੇ ਵਿੱਚ ਉਹ ਲੈ ਕੇ ਨਾ ਕਾਵਾਸਾਕੀ ਉਹਦੀ ਟੈਂਕੀ ਹੰਗਾਲ ਕੇ ਸਾਫ਼ ਕਰ ਲੈਣੀ। ਜ਼ੰਗ ਨਾ ਨਿਕਲੇ ਵਿੱਚੋਂ, ਜ਼ੰਗ ਵਿੱਚ ਹੀ ਰਵੇ। ਪਾਈਆ ਦੁੱਧ ਉਹਦੇ 'ਚ ਪਾਉਣਾ, ਉਤੋਂ 1 7 ਪਾਉਣੀ, ਸਹੀ ਗੱਲ ਆ। 1 7 ਪਾਉਣੀ, 4 ਨੱਟ ਪਾਉਣੇ ਅੱਧੀ ਦੇ। ਉਹਦੇ ਵਿੱਚ ਠੀਕ ਹੈ ਜੀ। ਇੱਕ ਪੁਰਾਣੀ ਸ਼ਲਵਾਰ ਤੋਂ ਦੇਣੀ ਟੈਂਕੀ ਦੇ ਵਿੱਚ। ਉਹ ਸ਼ਲਵਾਰ ਸਾਰਾ ਪਾਣੀ ਦੁੱਧ ਚੂਸ ਜਾਏਗੀ, ਉਸ ਤੋਂ ਬਾਅਦ ਕੱਢਣੀ ਹੈ। ਸ਼ਲਵਾਰ ਨੂੰ ਨਿਚੋੜ ਕੇ ਧੁੱਪਣੇ ਪਾ ਦੇਣਾ। ਉਹਨੂੰ ਸੁੱਕਣੇ ਪਾ ਦੇਣਾ। ਸੁੱਕਣੇ ਪਾਤਾ ਧੁੱਪੇ ਸੁੱਕਣੇ ਪਾ ਦੇਣਾ। ਠੀਕ ਹੈ ਜੀ। ਆਪ ਤੁਸੀਂ ਰਕਸ਼ਾ ਕਰਾਉਣਾ, ਉਹਨੂੰ ਕਹਿਣਾ ਮੈਨੂੰ ਧੋਬੀ ਘਾਟ ਦੇ 2 ਨੰਬਰ ਗੇਟ ਅੱਗੇ ਲਾ ਦੇ। ਓਕੇ ਉਹ ਸ਼ਲਵਾਰ ਸੁੱਕਣੇ ਪਈ ਹੈ ਤੇ ਮੈਂ ਫਿਰ ਰਿਕਸ਼ਾ ਧੋਬੀ ਘਾਟ ਦੇ 2 ਨੰਬਰ ਗੇਟ ਅੱਗੇ ਜਿੱਥੇ ਤੈਨੂੰ ਲਾਏਗਾ ਉਹਦੇ ਸਾਹਮਣੇ ਕੀਮ ਦੀ ਦੁਕਾਨ ਆ, ਉਹਨੂੰ ਕੀ ਜੀ ਮੈਨੂੰ ਨਜ਼ਰ ਆਵਾ। ਉਧਰ ਕੋ 5 ਰੁਪਏ ਲਏਗਾ ਤਾਂ 2 ਪੁੜੀਆਂ ਦੇਗਾ, ਤੂੰ ਠੀਕ ਹੋ ਜਾਣਾ। ਸਹੀ ਹੋ ਜਾਊ। ਤੇ ਆ ਜਿਹੜਾ ਮੈਨੂੰ ਦੁੱਧ ਪਵਾਇਆ ਬੇਟਾ ਤੂੰ ਉੱਥੇ ਜਾਣਾ ਨਾ ਸਾਰਾ। ਉਹ ਯਾਰ ਮੇਰੇ ਕੋਲ ਇੱਕ ਟੈਂਕੀ ਪਈ ਆ,
ਉਹ ਕੀ ਮਿਟੇ ਉਹਦੇ ਤੇ ਉਹਦੇ ਸਾਕੀ ਮਿਟਿਆ। ਨਹੀਂ ਕਾਵਾ ਉਹ ਤਾਂ ਹੈਗਾ। ਸਿਰਫ ਕਾ ਮਿਟਿਆ, ਬਾਕੀ ਵਾਸਾ ਕੀ ਹੈ ਵਾ। ਯਾਰ ਪਤਾ ਇੱਕ ਸਿਰਫ ਗਾਲ ਤਾਜੀ ਹੀ ਸਹੀ ਹੋਣਾ ਵਾ ਨਹੀਂ ਸਿਰਫ ਕੀ ਹੁੰਦਾ ਕੀ ਆ ਯਾਰ ਐ ਨਹੀਂ ਲੀਜ ਹੀ ਸਿਰ ਭਾਰਾ ਇਹ ਜਿਹੜੇ ਨਾ ਇਹ ਵੇਨਾਂ ਜਿਵੇਂ ਬੰਦ ਹੋ ਜਾਂਦੀਆਂ। ਯਾਰ ਇਹਦਾ ਸੌਖਾ ਹੀ ਹੱਲ ਓ ਯਾਰ ਤੂੰ ਮੇਰੇ ਕੋਲ ਨਾ, ਮੇਰੀ ਗੱਲ ਸੁਣ ਨਾ, ਮੈਂ ਦਮ ਨਹੀਂ ਕਰ ਦਿੰਦਾ ਵਾ। ਹਾਂ ਤੂੰ ਇੱਕ ਸਾਈਕਲ ਦੀ ਟੂਬ ਲੈਣੀ ਹੈ, ਅੱਛਾ ਉਹਦੇ ਚ 7 ਜਗ੍ਹਾ ਤੇ ਨਾ ਤੂੰ ਮੋਰੀਆਂ ਕਰ ਲੈਣੀਆਂ, ਟੂਬ ਚ। ਵਾਵਾ ਮਤਲਬ ਐੜੀਆਂ ਯਾਨੀ ਸੂਆ ਪੂਰਾ ਹਾਰ ਪਰ 7 ਜਗ੍ਹਾ ਤੇ, ਠੀਕ ਹੈ ਨਾ। ਹਾਂ 7 ਜਗ੍ਹਾ ਤੇ ਮੋਰੀਆਂ ਕਰਕੇ ਨਾ, ਤੇ ਤੂੰ ਹਵਾਲਾ ਪੰਪ ਨਹੀਂ ਹੁੰਦਾ ਜਿਹੜਾ, ਹਾਂ ਉਹ ਲਾ ਕੇ ਉਹਨੂੰ ਭਰਨ ਲੱਗਣਾ। ਜਦੋਂ ਫੁੱਲ ਟਾਈਟ ਹੋ ਜੇ ਮੇਰੇ ਕੋਲ ਆਈ, ਤੇਰੇ ਮੈਂ ਉੱਤੇ ਦਮ ਕਰ ਦੇਣਾ। ਉਸੇ ਟਾਈਮ ਰਾਮ ਉਸਤਾਦ ਜੀ ਸਹੀ ਗੱਲ ਆਹੋ ਤੁਹਾਡੀ ਮੁਸ਼ਕਿਲ- ਮਿਹਰਬਾਨੀ ਆ। ਇਹਦੇ ਤੋਂ ਅੱਗੋਂ ਦਮ ਤੋਂ ਇਲਾਵਾ ਕੋਈ ਦੱਸੋ। ਯਾਰ ਉਹ ਮੁਸ਼ਕਿਲ ਦਮ ਵਾਲਾ ਮੇਰੇ, ਕਿਉਂਕਿ ਮੇਰਾ ਨਹੀਂ ਯਾਰ ਹਿਸਾਬ ਨਾਲ ਦਮ ਜਿਹੜਾ ਤੁਹਾਡੇ ਕੋਲ ਕਾ ਕਰਾਉਣਾ। ਤੂੰ ਫਿਰ ਭਾਈ ਇੱਕ ਸਿਮ ਲੈ ਵੇ ਹੈ, ਉਹਦੇ ਵਿੱਚ ਤੂੰ 5 ਦੇ ਨੰਬਰ ਸੇਵ ਕਰ ਲੈਣੇ ਠੀਕ ਆ ਕਰਕੇ, ਹਾਂ ਚਲਾਣਾ ਨਹੀਂ ਉਹਨੂੰ, ਸੇਵ ਕਰਕੇ ਨਾ, ਵਾਹ ਯਾਰ। ਹਾਂ ਉਹ ਸਿਮ ਨੂੰ, ਉਹ ਸਿਮ ਪਾ ਲੈਣੀ ਪਰ ਚ ਤੂੰ ਲੀਟਰ ਤੇਲ ਲਿਆਵੇ ਮਿੱਟੀ ਦਾ, ਇੱਕ ਭਿੰਡੀ ਲਿਆਵੇ ਹੈ, ਭਿੰਡੀ ਉਹਦੇ ਵਿੱਚ ਪਾ ਕੇ ਲੀਟਰ ਤੇਲ ਦੇ ਵਿੱਚ 7 ਵਿੱਚ ਤੂੰ ਗਿਣ ਕੇ ਮਟਰ ਪਾਣੇ ਕੱਟ ਕੇ, ਹਾਂ ਉਹਦੇ ਵਿੱਚ ਸੁੱਟ ਦੇਣੇ ਨਹੀਂ ਤੂੰ ਘੜੀ ਲਾਣੀ 7 ਦਿਨ, ਹਾਂ 7 ਦਿਨ ਘੜੀ ਲਾਉਣੀ। ਹਾਂ ਘੜੀ ਲਾ ਕੇ ਤੇ ਜੁਮੇ ਵਾਲੇ ਦਿਨ ਤੂੰ ਜੁਮੇ ਤੋਂ ਬਾਅਦ ਸਮੋਸਾ ਖਾ, ਸਹੀ ਹੋ ਹਾਂ ਤੂੰ ਵੇਖੀ ਜਾ ਯਾਰ ਐਡਾ ਔਖਾ ਯਾਰ ਇਹ ਦਰਦ ਵਾ, ਇਹ ਦਰਦ ਰੀੜ ਦੀ ਦਰਦ ਦੀ ਕਹਿਣਾ, ਇਹ ਨਹੀਂ ਐਸ ਦਰਦ ਦੀ ਮੈਂ ਸਿਰ ਕਹਿਣਾ। ਭਾਰਾ ਰਹਿੰਦਾ ਇਹ ਹੈ। ਪੈਰਾਲਾਈਜ਼ ਇਹ ਦੋ ਵੇਨਾਂ ਜਾ ਰਹੀਆਂ ਨਾ, ਇਹਦੀ ਸਿਰਫ ਮਸਲਾ ਵਾ। ਇਹਦਾ ਸਿਰਫ ਇੱਕ ਹੀ ਅੱਲਾ ਟੀਟੀ ਨਹੀਂ ਹੁੰਦਾ ਟ੍ਰੇਨ 'ਚ, ਉਹਦੀ ਵਰਦੀ ਚੂਸਣੀ ਹੈ ਬਸ, ਤੈਨੂੰ ਰਾਹ ਮੇਰੀ ਗੱਲ ਸੁਣ, ਬੁਖਾਰ ਸਾਰੀ ਜ਼ਿੰਦਗੀ ਲਈ ਤੇਰੇ ਤੋਂ ਦੂਰ ਹੋ ਜਾਏਗਾ। ਜਿੱਦਾਂ ਭੈਣ ਭਰਾ ਨਹੀਂ ਹੋਗੇ। ਅਕਲਦਾੜ ਲੈਣੀ, ਇੱਕ ਅਕਲਦਾੜ ਨਿਕਲਦੀ ਐਂਡ ਤੇ, ਪੰਜ ਉਹਦੇ ਨੇ ਅਕਲਦਾੜ ਅਕਲ ਦਾ ਹਾਂ ਉਹ ਲੱਭਣੀ ਕਿਸੇ ਦੰਦਾਂ ਵਾਲੇ। ਅਕਲਦਾੜ ਲੈ ਕੇ ਉਹਨੂੰ ਉਹਦੇ ਹਿਰਨ ਦੇ ਉਹਦੇ ਚ, ਖਲ ਹਿਰਨ ਦੀ ਖਲ ਚ ਮੜਾ ਲੈਣਾ। ਓਕੇ ਮੜਾ ਕੇ ਮਹੱਲੇ ਦਾ ਕੋਈ ਐਸਾ ਬੰਦਾ, ਠੀਕ ਆ ਜੀ, ਹਾਂਜੀ ਜਿਹਦਾ HBL ਚ ਅਕਾਊਂਟ ਹੋਵੇ, ਹਾਂ ਉਹਦੇ ਗਲੇ ਚ ਪਾ ਦੇਣਾ। 7 ਦਿਨ ਉਸ ਬੰਦੇ ਦੀ ਨਿਗਰਾਨੀ ਕਰਨੀ ਕਿੱਥੇ ਕਿੱਥੇ ਜਾ ਰਿਹਾ। 8ਵੇਂ ਦਿਨ ਤੇਰੇ ਬੁਖਾਰ ਨਹੀਂ ਚੜੇਗਾ ਜ਼ਿੰਦਗੀ ਚ। ਮੈਂ ਬੁਖਾਰ ਉਹ ਤੇ ਹੋ ਜਾਏਗਾ। ਇਹ ਜਿਹੜੀ ਇਹ ਦਰਦ ਨਾ, ਇਹ ਇੱਥੇ ਅੱਛਾ ਇਹਦਾ ਮਸਲਾ ਵਾ ਨਾ। ਪਹਿਲੇ ਦੱਸ ਨਾ ਉਹ ਇਹ ਬੜਾ ਸਾਜੀ ਬਹੁਤ ਯਾਰ, ਮੇਰੀ ਗੱਲ, ਤੇਰੇ ਘਰ ਚ ਕੋਈ ਐਸਾ ਮਸਲਾ ਹੈਗਾ ਰਾਜ਼, ਕੋਈ ਰਾਜ਼ ਤੇਰੇ ਘਰ ਚ ਹਾਂਜੀ ਹਾਂਜੀ ਜਿਹੜਾ ਤੈਨੂੰ ਪਤਾ ਹੋਵੇ? ਹਾਂ ਪਤਾ ਮੈਨੂੰ। ਉਹ ਤੂੰ ਜਿਹੜਾ ਮਹੱਲੇ ਦਾ ਉਹ ਬੰਦਾ ਨਾ, ਜਿਹਦੇ ਢਿੱਡ ਚ ਗੱਲ ਨਹੀਂ ਦਿੰਦੀ, ਹਾਂ ਉਹਨੂੰ ਦੱਸ ਦੇ। ਯਾਨੀ ਉਹ ਜਿੰਨਾ ਅੱਗੇ ਲੋਕਾਂ ਨੂੰ ਦੱਸੀ ਜਾਏਗਾ, ਉਨੇ ਤੇਰੇ ਪਿੱਛੋਂ ਦਰਦ ਘਟੇਗੀ। ਜਿਵੇਂ ਠੂਆ ਨਹੀਂ, ਜਿੰਨਾ ਤੁਰੀ ਜਾਂਦਾ ਤੇ ਉਹ ਐਂਡ ਜ਼ਹਿਰ ਖਿੱਚਿਆ ਜਾਂਦਾ ਨਾ, ਸਹੀ ਕਰੋ। ਇਹ ਰਾਤ ਨਹੀਂ ਪਤਾ ਵੈਸੇ 10 ਕਿਲੋ ਵਾਲਾ ਵੱਟਾ ਲਿਆਵੇ, 10 ਕਿਲੋ ਵਾਲਾ ਵਾਟਾ। ਵੱਟਾ ਉਹ ਸਲਵਾਰ ਵਾਲੀ ਜੇਬ ਚ ਪਾ ਕੇ ਨਾ, ਨਵਲਟੀ ਪੁੱਲ ਨਹੀਂ, ਉਹ ਤੂੰ ਪੈਦਲ ਹੀ, ਹਾਂ ਤੇ ਹੋਰ ਕੀ ਲੈ, ਓਏ ਐਵੇਂ ਨਹੀਂ ਹਟਾ ਹੋਣਾ ਸਹੀ ਫਿਰ, ਹੋਰ ਕੀ ਹਾਂ ਉਹ ਯਾਰ ਸ਼ਲਵਾਰ ਵਾਲੀ ਅੱਗੇ ਮੈਂ ਕੋਈ 2 ਕਿਲੋ ਕਰ ਲਾ, ਪਤਾ 10 ਕਿਲੋ ਵਾਲਾ ਨਹੀਂ ਹੋਣਾ। ਸ਼ਲਵਾਰ ਵਾਲੀ 2 ਕਿਲੋ ਮਸਲਾ ਵੀ ਉਹਦਾ ਵੱਡਾ ਪੈ ਯਾਰ, 2 ਕਿਲੋ ਕਰਕੇ 5 ਚੱਕਰ ਲਵਾ ਲਾ। ਚੱਲ ਤੂੰ ਇਦਾਂ ਕਰਨਾ ਵਾ, 2 ਕਿਲੋ ਵਾਲਾ ਵੱਟਾ ਸਲਵਾਰ ਚ ਪਾ ਲੈਣਾ ਵਾ, 50 ਗ੍ਰਾਮ ਦਾ ਵੱਟਾ ਇੱਧਰ ਵਾਲੀ ਜੇਬ ਚ, 50 ਗ੍ਰਾਮ ਦਾ ਇੱਧਰ। 2 ਕਿਲੋ ਤੇ 100 ਗ੍ਰਾਮ ਹੋ ਗਿਆ ਟੋਟਲ। ਹਾਂਜੀ 100 ਗ੍ਰਾਮ 2 ਕਿਲੋ 100 ਗ੍ਰਾਮ ਕਿਦਾਂ 50 ਤੇ 50 2 ਕਿਲੋ 2 ਕਿਲੋ 100 ਗ੍ਰਾਮ। ਹਾਂ ਠੀਕ ਸਲਵਾਰ ਵਾਲੀ ਜੇਬ ਚ 2 ਕਿਲੋ ਦਾ ਵੱਟਾ ਪਾ ਕੇ ਨਾ, ਤੇ ਤੂੰ ਦੌੜਨਾ ਵਾ। ਉਹ ਨਵਲਟੀ ਪੁੱਲ ਤੋਂ ਪੈਦਲ ਇਧਰੋਂ ਚੜਨਾ ਵਾ, ਉਧਰ ਰੱਖਣਾ ਵਾ, ਹਾਂ ਹੱਥ 'ਚ ਨਾ ਤੂੰ ਸੁਰਗੀ ਫੜ ਲੈਣੀ, ਪਿੰਕ ਕਲਰ। ਆਹੋ ਤੇ ਹੋਰ ਆ ਵੱਟੇ ਨਾਲ ਸੁਰਖੀ ਨਾਲ ਕੰਬੀਨੇਸ਼ਨ ਨਹੀਂ ਆ ਯਾਰ, ਇਹ ਮੁਜਰਬ ਨੁਸਖਾ ਵਾ। ਯਾਰ ਇੱਕ ਮਿੰਟ ਵੱਟਾ ਤੇ ਸੁਰਖੀ ਮੈਂ ਉੱਥੇ ਕਦ ਅੱਛਾ ਚੱਲ ਯਾਰ ਜਿਹੜੇ ਆਲਮ ਹੁੰਦੇ ਨਾ, ਉਹਨਾਂ ਅੱਗੇ ਬਹਿਸ ਨਹੀਂ ਕਰੀ। ਆਮਲ 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 ਪੁੱਲ ਉਤਰੇ, ਇਹ 2 ਕਿਲੋ ਵਾਲਾ ਵੱਟਾ ਵੀ ਸੁੱਟ ਦੇ, ਉਹ 50 ਗ੍ਰਾਮ ਵਾਲੇ ਜਿਹੜੇ ਵੱਟੇ ਨਾ, ਉਹ ਨਹੀਂ ਸੁੱਟਣੇ। 2 ਕਿਲੋ ਵਾਲਾ ਪੁੱਲ ਦੇ ਲਾਗੇ ਸੁੱਟ ਦੇਣਾ, 50 ਵਾਲੇ ਨਹਿਰਾਂ 'ਚ ਸੁੱਟਣੇ। ਉੱਥੇ ਰੋਲਟੀ ਪੁੱਲ ਦੇ ਨਾਲ ਨਹਿਰ ਤੇ ਜਿਹੜੀ ਵੀ ਨਹਿਰ, ਉਹ ਨਹਿਰਾਂ 'ਚ ਸੁੱਟ ਕੇ ਉਹ ਔਰ ਤੂੰ 2 ਕਿਲੋ ਦਾ ਵੱਟਾ ਤੂੰ ਦੇਖਣਾ ਮੈਂ ਡੁੱਬੇ ਨਾ, ਉੱਤੇ ਤੇ ਤਰਦਾ ਜਾਵੇ ਨਹਿਰ। ਤਰਦਾ ਜਾਵੇ। 2 ਅਗਰ ਕਿਲੋ ਉਹ ਡੁੱਬ ਗਿਆ ਤੇ ਦੁਬਾਰਾ ਨਵੇਂ ਸਿਰੇ ਉਹ ਕਰਨਾ। ਤੂੰ ਕੋਸ਼ਿਸ਼ ਕਰੀ, ਉਹ ਦਵਾਣੇ ਰੇਡਦੇ ਹੁੰਦੇ ਆ, ਹਾਂ ਹਾਂ ਉਹ ਉਹਦੇ ਉੱਤੇ ਰੱਖ ਦੇਣਾ। ਹਾਂ ਠੀਕ। ਨਾਲੇ ਤੂੰ ਕਿਹਾ ਸੁੱਟਣਾ ਵਾ, ਉਹ ਸੁੱਟਾਂਗੇ ਤੇ ਫਿਰ ਦਵਾਣੇ ਤੇ ਕਿੱਦਾਂ ਚਲਾ ਜਾਣਾ ਉਹ ਯਾਰ। ਯਾਰ ਉਹਦੇ ਉੱਤੇ ਤੂੰ ਰੱਖ ਦੇਣਾ, ਆਪੇ ਜਾਈ ਜਾਣਾ। ਉਸ ਤੋਂ ਬਾਅਦ ਤੂੰ ਜਿਹੜੀ ਸੁਰਖੀ ਲਿਆ ਕੇ ਘਰ ਰੱਖ ਦੇਣੀ, ਆਹੋ ਲੈਂਥ ਲਾ ਕੇ ਤੂੰ ਆਪਣੇ ਸੋਹਰਿਆਂ ਕੋਲ ਚੱਲ ਜਾਣਾ। ਹਾਂ ਤੇ ਹੋਰ ਕੀ, 2 ਘੰਟੇ ਤੂੰ ਉਧਰ ਸੋਣਾ ਆ, ਯਾਰ ਇੱਕ ਮਿੰਟ ਉੱਠ ਕੇ ਤੂੰ ਦੁੱਧ ਯਾਰ ਇੱਕ ਡਿੱਗੀਆਂ ਮਿੰਟ ਪਾ ਕੇ ਬਸ ਇੱਕ ਮਿੰਟ ਇੱਥੋਂ ਪਹਿਲਾਂ ਗੱਲ ਨਹੀਂ ਸਮਝ ਆਣ ਡਈ। ਸੁਰਖੀ ਮੈਂ ਹੱਥ 'ਚ ਫੜੀ, ਮੈਂ ਪੁਲ ਜਿਹੜਾ ਯਾਰ ਤੇ ਇਹ ਇੱਕ ਮਿੰਟ ਉਸਤਾਦ ਜੀ, ਇੱਕ ਲੰਮਾ ਮਿੰਟ ਕੰਮ ਆ। ਸਹੁਰਿਆਂ ਲਈ ਮੈਂ ਲੈਂਥ ਲਾ ਕੇ ਕਿਉਂ ਜਾਣਾ? ਏਦਾਂ ਹੀ ਮੁਸਤਕਲ ਇਲਾਜ ਓਏ ਯਾਰ ਯਾਰ ਤੂੰ ਨਾ 20 ਰੁਪਏ ਦੇ ਕੱਟੇ ਨੌਨ ਲੈਣੇ ਕੱਟੇ ਨੋ ਆ ਜਿਹੜੇ ਕੱਟੇ ਨੌ ਨਹੀਂ, ਕੱਟੇ ਨੂੰ ਇਹ ਕਦੋਂ ਪੈਕਟਾਂ 'ਚ ਪਾ ਕੇ ਵਿਕਦੇ ਨੇ? ਆ ਜਿਹੜਾ ਵਾਲ ਨਹੀਂ ਵਿਕਦੇ, ਜਿਹੜੇ ਵਾਲ ਕੱਟੇ ਜਾਂਦੇ ਉਹ ਨਹੀਂ ਅੱਛਾ ਚਲੋ ਜੀ 20 ਰੁਪਏ ਦੇ 20 ਰੁਪਏ ਦੇ ਕੱਟੇ ਨੌ ਲੈ ਕੇ ਤੂੰ ਉਹ ਬੰਦੇ ਲੱਭਣੇ ਜਿਨ੍ਹਾਂ ਦੇ ਉਹ ਕੱਟੇ ਹੋਣੇ, ਉਹਨਾਂ ਨੂੰ ਵਾਪਸ ਕਰਨੇ।
ਬਸ ਉਸਤਾਦ ਜਦੋਂ ਤੈਨੂੰ ਜੀ, ਬੰਦੇ ਲੱਭ ਕੇ ਤੇ ਤੇਰਾ ਇਲਾਜ ਹੋ ਜਾਣਾ। ਇੱਥੋਂ ਦਰਦ ਸ਼ੁਰੂ ਹੁੰਦੀ ਹੈ, ਇਹ ਇਦਾਂ ਨਾ ਇਦਾਂ ਪਿਛਾਂਹ ਨੂੰ ਜਾਂਦੀ ਤੇ ਇਹ ਜਿਹੜੀਆਂ ਦੋ ਵੇਨਾਂ ਪਿੱਛੇ ਜਿਹੜੀਆਂ ਜਿਸਮ ਨੂੰ ਮਿਲਦੀਆਂ ਨਾ ਗਰਦਨ ਦੀ, ਇਹਦੇ ਚ ਬਲੌਕੇਜ ਟੈਪ ਹੋ ਜਾਂਦੀ ਹੈ। ਹਾਂ ਉਹ ਬਹੁਤ ਦਰਦ ਕਰਦੀ ਆ, ਮੈਂ ਉੱਠ ਨਹੀਂ ਸਕਦਾ ਬਾਲ ਸਾਹਿਬ, ਇਦਾਂ ਦਾ ਹਿਸਾਬ ਹੋ ਜਾਂਦਾ ਦਮਦਾ। ਯਾਰ ਅੱਲਾ ਰਹਿਮ ਕਰੇ, ਮਸਲਾ ਬਹੁਤ ਖਰਾਬ ਉਸਤਾਦ ਜੀ, ਇਹ ਪੈਰਾਲਾਈਜ਼ ਨਾ ਹੋ ਜੇ, ਮੈਨੂੰ ਡਰੇ। ਜਾਂ ਤੂੰ ਪਤਾ ਕੀ ਕਰਨਾ ਵਾ, ਸ਼ੀਸ਼ਾ ਫੈਕਟਰੀ ਨੇ ਉਹਦੇ ਚ ਬਹੁਤ ਗਰਮੀ ਹੁੰਦੀ, ਅੱਗ ਹੁੰਦੀ ਆ, ਉਹਦੇ ਸਾਹਮਣੇ ਤੂੰ ਇੱਕ ਮੁਰਗੇ ਦਾ ਪੋਟਾ ਲੈ ਲੈਣਾ, ਠੀਕ ਉਹਨੂੰ ਸੁਕਾ ਕੇ ਚੰਗੀ ਤਰ੍ਹਾਂ ਤੂੰ ਉਹਦੇ ਸਾਹਮਣੇ 15 ਮਿੰਟ ਖਲੋਣਾ ਆ, ਜਦੋਂ ਪਸੀਨਾ ਆਵੇ ਉਹਦੇ ਨਾਲ ਪਹੁੰਚਣਾ, ਤੂੰ 40 ਦਫਾ ਪਸੀਨਾ ਸਾਫ਼ ਕਰ ਪੋਟੇ ਨਾਲ। ਹਾਂ ਪੋਟੇ ਨਾਲ ਉਹ ਪੋਟਾ ਬਾਅਦ ਚ ਕਿਸੇ ਬੋਰਡ ਦੇ ਦਰਖਤ ਦੇ ਥੱਲੇ ਦੱਬ ਦੇਣਾ। ਹਾਂ ਉਸ ਤੋਂ ਬਾਅਦ ਉਹਦੇ ਤੇ ਜਦੋਂ ਅੰਬ ਉੱਗਣ ਉਹ ਤੋਂ 2 ਅੰਬ ਖਾਣੇ ਠੀਕ ਹੋ ਜਾਣ। ਅੱਖਾਂ ਦੇ ਸੇਕ ਦਾ ਕੀ ਕਰਾਂ ਫਿਰ, ਇਹਦਾ ਤੇ ਮਸਲਾ ਇਹਦਾ ਵੀ ਜਿਹੜਾ ਦੱਸ ਦਿੰਦੇ, ਉਹ ਗੰਨ ਚਲਾ ਲੂੰ, ਉਹ ਰੰਗ ਵਾਲੀ ਜਿਹੜੀ ਹੁੰਦੀ ਹੈ ਚਲਾਈ ਲਾਈ ਯਾਰ, ਉਹ ਨਾ ਤੂੰ ਵੇਖਣਾ ਵਾ, ਜੁਮੇ ਵਾਲੇ ਦਿਨ ਨਹੀਂ ਬਲਕਿ ਤੂੰ ਹਫਤੇ ਵਾਲੇ ਦਿਨ ਜਾਣਾ ਵਾ, ਤੂੰ 5 ਵਜੇ ਤੋਂ ਬਾਅਦ 골ਡਨ ਕਲਰ ਲੈ ਲੈਣਾ ਵਾ, ਖੋਤੇ ਦੀ ਪੂਛਲ ਕਰਨੀ, ਸਾਰੀ ਰੰਗ ਕਰਨੀ, ਰੰਗ ਕਰਕੇ ਇੱਕ ਦੁੱਧ ਦਾ ਪਾਈਆ ਲੈ ਕੇ ਉਹਨੂੰ ਪੱਤੀ ਲਾ ਕੇ ਵਿੱਚ ਛਾਂਟਾ ਪਾ ਕੇ ਪੀ। ਖੋਤੇ ਦੀ ਪੂਛ 골ਡਨ ਕਰਨੀ। ਹਾਂ ਉਹਨੂੰ ਉਹ ਕਰਨਾ ਰੰਗ, ਹਾਂ ਮਟੈਲਿਕ ਕਰਨਾ ਉਹਦੀ ਪੂਛਲ ਨੂੰ। ਹਾਂ ਕੋਸ਼ਿਸ਼ ਕਰੀ ਉਹਦੇ ਜਿਹੜੇ ਥੱਲੇ। ਅੱਛਾ ਮੈਂ ਪਾਗਲ ਨਹੀਂ, ਇਹਦਾ ਇਹ ਹੈ ਹੀ ਨਹੀਂ, ਇਹ ਤੇ ਆ ਜਿਹੜਾ ਗੁੱਡੌਲਿਆਂ ਤੇ ਦਰਦ ਇਹ ਤੇ ਹਰਨੀਆਂ ਦਾ ਵਾਏਗਾ। ਇਹ ਤੂੰ ਉਹਦਾ ਦੱਸ ਰਿਹਾ ਮੈਨੂੰ, ਐਸ ਅੱਖਾਂ ਦੀ ਸੇਕ ਦਾ ਤੇ ਇਹ ਪਿਛਲੇ ਦਾ ਮੈਂ ਕਹਿ ਰਿਹਾ, ਉਹਦਾ ਦੱਸ ਦੇ ਤੂੰ ਫਿਰ ਇੱਕ ਲੋਡ ਮੈਗਜ਼ੀਨ ਲਿਆ, ਲੋਡ ਮੈਗਜ਼ੀਨ ਕੱਲੀ ਕੇ ਪਿਸਤੌਲ ਵੀ ਨਾਲ? ਨਹੀਂ ਕੱਲੀ ਮੈਗਜ਼ੀਨ, ਲੋਡ ਮੈਗਜ਼ੀਨ ਹੈ ਨਹੀਂ, ਤੂੰ ਹਫਤੇ ਇਹ ਬਲਕਿ ਤਵਾਰ ਵਾਲੇ ਦਿਨ ਘਰੋਂ ਨਿਕਲ ਆਣਾ ਵਾ, ਜੀਰਾ ਵੀ ਤੇਰੇ ਸਾਹਮਣੇ ਚਿੰਗੀ ਰੱਖਿਆ ਆ, ਉਹਦੇ ਵਿੱਚ ਤੂੰ ਸੁੱਟ ਦੇਣੀ ਹੈ। ਹਾਂ ਸੁੱਟ ਦੇਣੀ, ਉਹਦੇ ਵਿੱਚ ਸੁੱਟ ਕੇ ਆਣ ਕੇ 20 ਬੈਠਕਾਂ ਲਾਣੀਆਂ ਤੂੰ, ਉਹਦੇ ਨਾਲ ਬੈਠਕਾ ਲਾ ਕੇ ਮੈਂ ਉਹ ਸੁੱਟ ਕੇ ਆ ਗਿਆ, ਫਿਰ ਆ ਕੇ 20 ਬੈਠਕਾਂ ਲਾਣੀਆਂ। ਯਾਰ ਬਲਾਵਾਂ ਟਲਦੀਆਂ, ਜਿਹੜੀ ਤੈਨੂੰ ਨਹੀਂ ਨਾ ਸਮਝ ਆ ਰਹੀ, ਉਹਦੇ ਨਾਲ ਬਲਾਵਾਂ ਟਲਦੀਆਂ ਨੇ। ਉਸਤਾਦ ਜੀ ਮੇਰੇ ਇਹ ਦਰਦ ਯਾਰ ਦੇਖ ਨਾ, ਹੁਣ ਲੋਕੀ ਕਹਿੰਦੇ, ਮੇਰੀ ਗੱਲ ਸੁਣ, ਤੂੰ ਕਿਸੇ ਬੰਦੇ ਕੋ ਜਾਣਾ ਨਾ ਆਮਲ ਕੋ, ਉਹ ਤੈਨੂੰ ਕਹਿੰਦਾ ਯਾਰ ਸੁਬਹ ਨਾ ਚੀਨੀ ਪਾ ਕੀੜਿਆਂ ਨੂੰ, ਹਾਂਜੀ ਉਹਦਾ ਹੁਣ ਕੀ ਤਲਕ? ਦੱਸ ਇਹ ਟੋਟ ਕੇ ਹੁੰਦੇ ਆ, ਟੂਣੇ ਟੋਟ ਕੇ। ਦੱਸੋ, ਇਹ ਟੋਟ ਕੇ ਟੂਣੇ ਨਾਲ ਦਾ ਤਲਕ ਹੁੰਦਾ ਵਾ। ਅੱਛਾ ਇਹ ਫਿਰ ਇਹਦਾ ਮਤਲਬ ਇਹਦਾ ਕੋਈ ਤਲਕ ਵਾ ਜਿਹੜਾ ਵੇਨਾਂ ਦੇ ਵਿੱਚ ਬਲੌਕੇਜ ਹੁੰਦੀ blood? ਹਾਂ ਤਾਂ ਜੀ ਇਹ ਨੀਰਾ ਇਹ ਲੈ ਲਵੇ ਨਾ ਕੋਲਗੇਟ ਟੂਬ ਤੇ ਆ ਸਰਵਿਸ ਸਟੇਸ਼ਨ, ਉੱਥੇ ਤੂੰ ਉਹ ਪੈਪ ਦੇ ਨਾਲ ਬੁਰਸ਼ ਕਰਨਾ, ਇੱਕ ਹੱਥ 'ਚ ਤੇਰੇ ਪੈਪ ਹੋਵੇ, ਉਹ ਵੱਡਾ ਜਿਹੜਾ ਗੱਡੀ ਧੁੱਪਦੀ ਗੱਡੀ ਧੁੱਪਦੀ, ਉਹਦੇ ਨਾਲ ਉਹਨੂੰ ਇੱਥੇ ਬੁਰਸ਼ ਕਰ ਵੇਖੀ ਉਹ ਤੇ ਇਹਦੀਆਂ ਬਰਾਸ਼ਾਂ ਮਾਰਦੇ। ਇਹ ਵੀ ਟੂਣਾ ਵਾ? ਪਾਣੀ ਦੇ ਨਾਲ ਬਲਾਵਾਂ ਟਲਦੀਆਂ, ਰੁੜ ਜਾਏਗਾ ਨਾਲ, ਤੇਰੀ ਬਿਮਾਰੀ ਰੁੜ ਜਾਏਗੀ ਨਾਲ। ਅੱਛਾ ਇਹਦੇ ਨਾਲ ਇਸ ਚੀਜ਼ ਦਾ ਇਹ ਫਿਰ ਧੌਣ ਤੇ ਨਾ ਵਜ਼ਨ ਜਿਹਾ ਰਹੇਗਾ? ਨਹੀਂ ਰਹੇਗਾ ਯਾਰ ਤੈਨੂੰ, ਤੇ ਜੇ ਇਸ ਜਗ੍ਹਾ ਤੇ ਦਰਦ ਹੋਵੇ ਫਿਰ ਵੀ ਤੂੰ ਫਿਰ ਇੱਕ ਛਿਪਕਲੀ ਮਾਰ ਕੇ ਨਾ ਉਹ ਪਰਸ ਦੇ ਵਿੱਚ ਲਵੇਟ ਕੇ ਰੱਖ। ਹਾਂ ਉਹ ਨਹੀਂ, ਤੈਨੂੰ ਕੁਝ ਵੀ ਨਹੀਂ ਹੋਇਆ, ਨਾਲ ਇੱਕ ਗਰਮ ਮਸਾਲਾ ਵੀ ਰੱਖ। ਯਾਰ ਚਿੱਟੀ ਸ਼ਰਟ ਲੈਣੀ ਆ, ਕਿਸੇ ਵੀ ਪੈਂਟਰ ਕੋ ਜਾ ਕੇ ਉਹਨੂੰ ਕਹਿਣਾ ਪਿੱਛੇ ਲਿਖ ਦੇ, ਇਹ ਤੋਂ ਵੱਡਾ 41 ਦਿਨ ਲਾਉਣੀ ਨਹੀਂ ਤੂੰ। ਤੇ ਮੈਂ ਲਿਖੀ ਲਿਖਾਈ ਲੈ ਲਵਾਂ, ਕਿਸੇ ਕੋ ਮੰਗ ਲਵਾਂ? ਨਾ ਤੂੰ ਨਾ ਤੂੰ ਬਿਮਾਰ ਹੋ ਜਾਏਗਾ। ਦੇਰੀ ਮੇਰੇ ਕੋਲ ਕੋਈ ਯਾਰ ਇਹਦੇ ਨਾਲ ਨਾ ਮੇਰਾ ਇਹ ਜਿਹੜਾ ਜਿਸਮ ਪਿੱਛੋਂ ਕਮਰ ਦਾ ਨਾ, ਇਹਨਾਂ ਕੁਛ ਤੇ ਤੈਨੂੰ ਦੱਸਤਾ ਹੁਣ। ਉਸਤਾਦ ਜੀ ਇਹ ਫਰ ਨਹੀਂ ਹੁੰਦੇ ਆ ਜਿਹੜੇ ਇਹੋ ਫਰ ਹੀ ਹੁੰਦੇ ਨੇ ਨਾ, ਪਰ ਇਹਨਾਂ 'ਚ ਏਦਾਂ ਜਿਵੇਂ ਚੀਸਾਂ ਉੱਡਦੀਆਂ, ਟੀਸਾਂ, ਉਹ ਪੈਂਦਾ ਬਾਦ ਸਾਹਿਬ, ਸੌ ਨਹੀਂ ਸਕਦਾ ਯਾਰ। ਯਾਰ ਤੂੰ ਨਾ 6 ਨੰਬਰ ਸੂਈ ਲੈਣੀ, 6 ਨੰਬਰ ਸੂਈ ਲੈ ਕੇ ਉਹਨੂੰ ਤੂੰ ਮੋਬਾਈਲ ਦੇ ਪਿੱਛੇ ਰੱਖ ਲੈਣਾ ਹਾਂ ਹੈ, ਇੱਕ ਪਲੇਟ ਗੋਲ ਗੱਪਿਆਂ ਦੀ ਖਾ ਹੈ। ਆਹੋ ਤੇ ਉਹ ਰਕਸ਼ੇ ਦੇ ਵਿੱਚ ਤੂੰ 5 ਕਿਲੋਮੀਟਰ ਸਫ਼ਰ ਕਰਨਾ, ਉਹ ਜਿਹਦੀ ਇਦਾਂ ਨਹੀਂ ਕਿੱਕ ਮਾਰਦੇ, ਆਹਾ ਉਹਦੇ ਵਿੱਚ 5 ਕਿਲੋ ਸਫ਼ਰ ਕਰਕੇ 5 ਕਿਲੋਮੀਟਰ ਮਿੱਠਾ ਪਾਨ ਖਾ ਲਾਂਗੇ, ਸਹੀ ਹੋ ਜਾ ਹਾਂ ਉਹ ਰਕਸ਼ਾ ਨਹੀਂ ਲੱਭਦਾ ਅੱਜ ਕੱਲ ਇੰਜ ਵਾਲਾ, ਇਹੀ ਕਰੋਲਾ ਵਾ। ਜਾ ਫਰੀਦ। ਤੇ ਮਿੱਠਾ ਪਾਣ ਕਿਉਂ ਖਾਣਾ? ਤੂੰ ਰਕਸ਼ੇ ਚੋਂ 5 ਕਿਲੋਮੀਟਰ ਤੋਂ ਬਾਅਦ ਉਤਰ ਗਿਆ ਯਾਰ, ਇਹ ਤੈਨੂੰ ਹਰ ਸ਼ੈ ਨੇ ਦੱਸਣੀ, ਏਦਾਂ ਅਮਲ ਜ਼ਾਇਆ ਹੋ ਜਾਂਦਾ। ਜਾਂ ਫਿਰ ਪਤਾ ਕੀ ਸਾਨੂੰ ਇਜਾਜ਼ਤ ਨਹੀਂ ਹੁੰਦੀ ਕਿਸੇ ਅੱਗੇ ਖੋਲਣ ਦੀ ਗੱਲ। ਉਸਤਾਦ ਜੀ ਏਦਾਂ ਆਸਾਨ ਹੱਲ ਦਾ ਇਹ ਕਰ ਜਾਵੇ, ਆ ਮਿੱਟੀ ਦੀ ਟਰਾਲੀ ਨਹੀਂ ਆਉਂਦੀ ਹੈ, ਉਸਤਾਦ ਜੀ ਜੈਕ ਜਿਹਾ ਚੁੱਕ ਦਿੰਦੇ, ਉਹ ਏਦਾਂ ਹੋ ਜਾਂਦਾ। ਉਹ ਜਦੋਂ ਫੁੱਲ ਮਿੱਟੀ ਲੱਥ ਗਈ ਟਰਾਲੀ ਉੱਤੇ ਆ ਨਾ, ਤੂੰ ਉਧਰ ਨੂੰ ਨਾ ਭਾਈ ਛੁਰਲੀ ਚਲਾ ਦੇਣੀ ਟਰਾਲੀ ਵੱਲ। ਹਾਂ ਉਹ ਬਿਲਕੁਲ ਉਹਦਾ ਮੂੰਹ ਜਿਹੜਾ ਵਿੱਚ ਵੱਜੇ ਟਰਾਲੀ ਛੁਰਲੀ ਦਾ, ਉਧਰੋਂ ਛੁਰਲੀ ਉਧਰ ਵੱਜੇਗੀ, ਉਧਰੋਂ ਤੇਰੀਆਂ ਦਰਦਾਂ ਨਿਕਲ ਜਾਣਗੀਆਂ। ਯਾਰ ਇਦਾਂ ਟੂਣਾ ਇਹ ਛੁਰਲੀ ਯਾਰ ਮੇਰੀ ਗੱਲ ਸੁਣ, ਤੂੰ ਨਾ ਇੱਕ ਮਲਕ ਲੈਣਾ ਪੀਸਿਆ। ਆਹੋ ਮਲਕ ਇੱਕ ਪੀਸਿਆ ਲੈ ਲੈਣਾ। ਆ ਨਹੀਂ ਕਹਦਾ ਯਾਰ ਦੁੱਖਾਂ ਨਾਲ ਪੀਸੇ ਗਏ ਆ। ਹਾਂ ਉਹ ਮਲਕ ਇੱਕ ਮਲਕ ਲੈ ਲੈ। ਉਹ ਜੇ ਕਹੇਗਾ ਤੇ ਮੇਰੇ ਕੋਲ ਗੁਲਾਮਾਬਾਦ ਹੈਗਾ, ਇੱਕ ਦਿਨ ਮੈਂ ਉਹ ਦੇ ਦਿਆਂ। ਮਲਕ ਉਹ ਏਡੀ ਦੂਰ ਸਾਰੀ ਮਾਰਕੀਟ ਤੋਂ ਮਿਲ ਜਾਏਗਾ। 2 ਸਾਬਤ ਬੱਟ ਪਾ ਲਈ ਵਿੱਚ,
ਆਹੋ ਪਾ ਕੇ ਉਹ ਭਾਵਾ ਬਹੁਤ ਨਾ ਨਹੀਂ ਉਹ ਗਰਮੀ ਕਰ ਜਾਂਦੇ ਆ ਮਹਿੰਗੇ ਬਹੁਤ ਨਾਲੇ ਉਹ ਗਰਮੀ ਕਰ ਕਹਿੰਦੇ ਵੱਟ ਅਨਸਾਰੀ ਮੈਂ ਤੈਨੂੰ ਕਿਹਾ 2 ਅਨਸਾਰੀ ਪਾ ਅਨਸਾਰੀ ਠੰਡੇ ਹੁੰਦੇ ਹਾਂ ਫਿਰ ਸਾਰੀ ਮਿਲਣਗੇ ਕਿੱਥੋਂ? ਉਹ ਗੁਜਰਾਂ ਦੇ ਨਾਲ ਅਨਸਾਰੀ ਕੋ ਅੱਛਾ ਇਹ ਵੜੈਚਾਂ ਦੀਆਂ ਜੜਾਂ ਲੈ ਲੈਣੀਆਂ ਤੂੰ, ਵੜੈਚਾਂ ਦੀਆਂ, ਹੈ ਵੜੈਚਾਂ ਦੀਆਂ ਜੜਾਂ। ਉਹ ਯਾਰ ਵੜਾਚਾਂ ਦੀਆਂ ਜੜਾਂ ਤੈਨੂੰ ਪਤਾ ਤੂੰ ਲੱਭਣੀਆਂ ਨਹੀਂ ਕਿਤੋਂ। ਉਹ ਤੇ ਪੰਜਾਬ ਇੰਡੀਆ ਪੰਜਾਬ ਚ ਕਿਤੇ ਉਹ ਯਾਰ ਚੱਦੜ ਦੇ ਪੱਤੇ ਲੈ ਲਾ ਹਾਂ ਉਹ ਜਿੱਦਾਂ ਆਦਮ ਚੱਦਰ ਜਿੰਨੇ ਵੀ ਚੱਦਰ ਆ ਵਾਹ ਯਾਰ। ਮੇਰਾ ਯਾਰ ਹੈਗਾ ਇੱਕ ਗੁਲਾਮ ਬਾਸ ਚੱਦੜ ਸਾਹਿਬ ਪੁਲਿਸ ਹੁੰਦੇ ਨੇ ਹਾਂਜੀ ਹਾਂਜੀ ਨਾਲ ਗੁਲੂਕਾਰ ਗਜ਼ਲ ਗਾਇਕ ਵੀ ਨੇ ਹਾਂ ਵਾਹ, ਉਹਨਾਂ ਦੇ 2 ਪੱਤੇ ਲੈ ਲਾ ਅੱਛਾ ਉਹ ਜਿਨ੍ਹਾਂ ਨੇ ਉਹ ਆਹੋ ਹੀ ਚਿੱਦੜ ਗੱਲ ਟੋਲ ਲਈ ਗੁਲਾਮ ਬਾਸ ਚੱਦੜ ਸਾਹਿਬ ਦੇ ਰਾਉਂਡ ਤੇ ਜਾ ਰਹੇ ਨੇ ਪੁਲਿਸ ਵਾਲੇ ਦੇ ਤੇ ਪਿਛਲੀ ਦੀ ਸੀਟ ਤੇ ਵਾਜਾ ਵੀ ਪਿਆ ਹੁੰਦਾ ਅੱਛਾ ਇਹਨਾਂ ਨੂੰ ਮਿਕਸ ਕਰ ਲਵਾਂ ਇਹਨਾਂ ਦਾ ਕੀ ਕੋਈ ਆਮਲੇਟ ਜਾਂ ਅਚਾਰ ਕੁਛ ਵੀ ਬਣਾਉਣਾ? ਨਹੀਂ ਇਹ ਤਾਂ ਵੈਸੇ ਯਾਰ ਸਾਰੀਆਂ ਬਰਾਦਰੀਆਂ ਦੇ ਪੱਤੇ ਸ਼ਾਖਾ ਲੈ ਕੇ ਨਾ ਚੌਧਰੀ ਕੋਲ ਜਾਣਾ, ਉਹਦੇ ਕੁੱਲੇ 'ਚ ਪਾ ਕੇ ਰਲਾ ਲੈਣੀਆਂ। ਆਹੋ ਯਾਰ ਤੂੰ ਇਹ ਤੋਂ ਵੀ ਮੈਨੇ ਇਹਨੇ ਥਾਂ ਨੇ ਤੂੰ ਦੱਸਣੇ ਇਹਨੇ ਕੋਈ ਕਰਨੇ 2 ਹਾਫ ਜਰਾਬਾਂ ਲੈ ਆ ਪਿੰਕ ਕਲਰ ਦੀ ਹਾਫ ਤੋਂ ਮੁਰਾਦ ਅੱਧੀਆਂ ਕੱਟ ਕੇ ਮੋਜ਼ੇ ਹਾਫ ਜਰਾਬਾਂ ਜਿਹੜੀਆਂ ਅੱਛਾ ਜਿਹੜੀਆਂ ਛੋਟੀਆਂ ਨਹੀਂ ਸ਼ਾਰਟ ਛੋਟੀਆਂ ਪਿੰਕ ਕਲਰ ਦੀਆਂ ਉਹ ਲੈ ਆਉਣੀਆਂ ਘਰ ਤੇਰੇ ਉਹ ਮਿਲਕ ਸ਼ੇਪ ਵਾਲੀ ਮਸ਼ੀਨ ਹੋਣੀ ਉਹਦੇ ਵਿੱਚ ਰੱਖ ਦੇਣੀ ਆਹ ਠੀਕ ਕਰਾਈ ਥੋੜੀ ਖਰਾਬ ਵੀ ਹੋਈ ਸੀ ਉਹਦੇ ਵਿੱਚ ਰੱਖ ਕੇ ਤਿੱਬਤ ਸਾਬਣ ਨਾਲ ਤੂੰ ਨਹਾਣਾ ਨਹਾ ਕੇ ਤੂੰ ਪੱਠੇ ਤੇ ਜਾ ਕੇ ਨਾ ਇੱਟਾਂ ਵਾਲੇ ਤੇ ਉੱਥੇ ਖਲੋ ਕੇ ਤੂੰ ਫੇਸ ਤੇ ਫਰੈਸ਼ ਕਰੀਮ ਲਾ ਦੇ ਫੇਸ ਫਰੈਸ਼। ਦੇਖੀ ਠੀਕ ਆ, ਸਹੀ ਹੋ ਜਾਊ। ਹਾਂ ਤੇ ਹੋਰ ਕੀ ਲੈ ਹੋਰ ਚਲੋ ਕੀ ਕਰੇ ਮਰੇ ਤੂੰ ਮੁਫਤ ਤੈਨੂੰ ਦੱਸੀ ਉਹ ਯਾਰ ਉਹ ਦੱਸਣ ਡਿਆ ਵਾ ਆ ਜਿਹੜੀ ਨਾ ਪਿੱਛੇ ਯਾਰ ਤੂੰ ਮੈਂ ਤੈਨੂੰ ਦੱਸਦਾ ਹਾਂ ਫੈਸਲ ਰਾਮਾ ਦਾ ਘਰ ਜਿੱਥੇ ਨਾ ਰੇਲਵੇ ਕਲੋਨੀ ਚ ਇਹਦੀ ਬੈਕ ਸਾਈਡ ਤੇ ਇੱਕ ਪੁਰਾਣੇ ਇੰਜਨ ਖਲੋਤੇ ਹੁੰਦੇ ਹਾਂਜੀ ਜਿਹੜੇ ਬੰਦ ਇੰਜਨ ਨਹੀਂ ਖੜੇ ਹਾਂਜੀ ਹੁੰਦੇ ਹਾਂਜੀ ਵਰਕਸ਼ਾਪ ਹੁੰਦੀ ਰੇਲਵੇ ਟ੍ਰੇਨਾਂ ਦੇ ਰੇਲਵੇ ਟ੍ਰੇਨ ਨੂੰ ਕਹਿੰਦੇ ਹਾਂਜੀ ਹਾਂਜੀ ਕੋਈ ਵੀ ਐਸਾ ਇੰਜਨ ਜਿਹੜਾ ਤੈਨੂੰ ਪਤਾ ਹੋਵੇ ਵੀ ਇਹ ਬਹੁਤ ਦੇਰ ਦਾ ਖੜਾ ਵਾ ਠੀਕ ਉਹਦੇ ਅੰਦਰ ਖਲੋ ਕੇ ਨਾ ਤੇ ਟੀਟੀ ਬਣ ਕੇ ਐਵੇਂ ਹਰ ਕਿਨੂੰ ਕਹਿਣਾ ਲਿਆਓ ਵੀ ਟਿਕਟ ਦੇ ਦਿਓ ਲੈ ਵੀ ਟਿਕਟ ਬੰਦ ਹਾਂ 31 ਦਿਨ ਤੋਂ ਇਦਾਂ ਕਰਨਾ ਰੋਜ਼ ਔਰ ਉਸ ਤੋਂ ਬਾਅਦ ਉਹ ਅੱਗੇ ਜਾ ਕੇ ਬਹਿ ਕੇ ਚਲਾਉਣਾ ਵੀ ਹੈ ਮੂੰਹ ਨਾਲ ਹਾਰਨ ਵੀ ਮਾਰਨਾ ਉਹਦਾ ਤੈਨੂੰ ਲੋਕੀ ਪਾਗਲ ਸਮਝੀ ਜਾਣ ਉਧਰ ਧਿਆਨ ਨਹੀਂ ਕਰਨਾ ਇਹ ਫਿਰ ਸਾਰੀ ਜ਼ਿੰਦਗੀ ਲਈ ਮਸਲਾ ਹੱਲ ਹੋਈ ਹੈ ਮੈਂ ਕਹਿੰਦਾ ਤੈਨੂੰ ਤੇਰੇ ਜਿਹੜਾ ਤੇਰੇ ਨਾਲ ਸਲਾਮ ਲੈ ਉਹਦਾ ਵੀ ਹੋ ਜਾਏਗਾ ਓਏ ਹੋਏ 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 ਸਾਜੀ ਆਹ ਚੀਜ਼ ਨਹੀਂ ਆ ਜਿਹੜੇ ਨਾ ਏਦਾਂ ਹੀ ਤੈਨੂੰ ਦੱਸਣ ਨੇ ਤੂੰ ਕਰਦਾ ਹੈ ਨਹੀਂ ਤਾਂ ਜੀ ਇਹ ਬਰਾਊਨ ਕਲਰ ਦੀ ਨਲਕੀ ਲਵੇ ਨਾਲ ਇੱਕ ਬੰਦੇ ਨੂੰ ਕਿਸੇ ਨੂੰ ਲਵੇ ਆ ਨਾਈਟ ਹੈ ਹੈ ਕਾਲੂ ਨਾਈ ਲੈ ਲਈ ਉਹ ਜਿਹੜਾ ਵੀ ਨਾਈ ਤੂੰ ਲੱਭ ਲੈਣਾ ਥਾਣੇ ਉਹਨੂੰ ਲੈ ਜਾਣਾ ਵਾ ਥਾਣੇ ਜਾ ਕੇ ਨਾ 12:10 ਮਿੰਟਾਂ ਤੇ ਤੂੰ ਉਹਦੇ ਕੋਲ ਇੱਥੇ ਧਾਗਾ ਲਵਾਉਣਾ ਪੜਦਾ ਥਾਣੇ ਥਾਣੇ ਜਾ ਕੇ ਅੱਛਾ ਨਾਈ ਨਾਲ ਲੈ ਜਾਣਾ ਨਾਈ ਨਾਲ ਅੱਛਾ ਬਰਾਊਨ ਨਲਕੀ ਲੈ ਜਾਣੀ ਆ ਨਾਲ ਇੱਕ ਨਾਈ ਲੈ ਜਾਣਾ ਵਾ ਤੇ ਥਾਣੇ ਜਾ ਕੇ 12:05 ਤੇ ਮੈਂ ਉਹ ਪੂਰੇ 12-5 ਦਿਨ ਨੂੰ ਕਹਿਣਾ ਮੇਰੀ ਥ੍ਰੈਡਿੰਗ ਕਰ ਦੇ ਹਾਂ ਥ੍ਰੈਡਿੰਗ ਕਰਕੇ ਤੂੰ ਰੈੱਡ ਕਲਰ ਦੀ ਛੋਟੀ ਲੈ ਆਉਣੀ ਪਾਲਿਸ਼ ਜਿਹਦੇ ਨਾਲ ਜੁੱਤੀਆਂ ਪਾਲਿਸ਼ ਕਰ ਉਹ ਲਿਆ ਕੇ ਤੂੰ ਫ੍ਰਿਜ 'ਚ ਰੱਖ ਦੇਣੀ ਖਾਣੀ ਛੋਟੀ ਚਮਚੀ ਲੈ ਲੈਣੀ ਨਹੀਂ ਚਮਚੀ ਚੁਮਚੀ ਭਲਾ ਰਹਿ ਦੇਵੇ ਅੱਛਾ ਇਹਦੇ ਨਾਲ ਇਹ ਚੀਜ਼ ਜਿਹੜੀ ਇਹਦੀ ਦਰਦ ਇਹ ਖਤਮ ਹੋ ਜਾਏਗੀ ਹਾਂ ਮੇਰੇ ਹਿਸਾਬ ਨਾਲ ਹੋ ਜੇ ਨਹੀਂ ਹੋਣੀ ਸਾਰੀ ਇਹਨੂੰ ਬੁਰਖੇ ਵਾਲਾ ਦੱਸ ਆਹੋ 3 ਕਿਲੋ ਗੋਂਗਲੂ ਲੈਣੇ ਆ ਠੀਕ ਹੈ ਇੱਕ ਬੁਰਖਾ ਲੈਣਾ ਹੈ ਕਿਹੜਾ ਟੋਪੀ ਵਾਲਾ ਕਿ ਦੂਸਰਾ ਨਕਾਬ ਵਾਲਾ? ਤੈਨੂੰ ਕਿਹੜਾ ਚਾਹੀਦਾ ਉਹਨੂੰ ਦੱਸ, ਉਹਨੂੰ ਚਾਹੀਦਾ। ਆਹੋ ਉਹਨੂੰ ਬਿਮਾਰੀ ਉਹਨੂੰ ਦੱਸਣੇ ਆ ਇੱਕ ਤੂੰ ਬੁਰਖਾ ਲੈ ਲੈਣਾ ਲੈ ਲੈ ਇੱਕ ਤੂੰ ਲੈ ਲੈਣੀ ਆ ਕਲਾਸ਼ਨਕੋਵ ਹੁਸਨ ਦੀ ਕਿ ਦੂਸਰੀ? ਨਹੀਂ ਅੱਛਾ ਦੂਜੀ ਬੁਰਖਾ ਲੈਣਾ ਤੇ ਕਲਾਸ਼ਨਕੋਵ 3 ਗੋਂਗਲੂ 3 ਗੋਂਗਲੂ ਤਿੰਨ ਨਹੀਂ ਸਾਜੀ 3 ਕਿਲੋ 3 ਕਿਲੋ ਗੋਂਗਲੂ ਕਿਲੋ। ਇੱਕ ਬੁਰਖਾ ਲੈਣਾ ਤੂੰ ਇੱਕ ਬੁਰਖਾ ਲੈ ਲਾਂਗਾ ਯਾਰ ਇੱਕ ਉਹ ਲੈਣੀ। ਸਿਹਤ ਨਾਲ ਕਿਹੜੀ ਸ਼ੈ ਚੰਗੀ ਹੈ ਇੱਕ ਕਲਾਸ਼ਨਕੋਵ ਇੱਕ ਤੂੰ ਕਸਾਈ ਕੋ ਲੈਣੀ ਆ ਸੀਰੀ ਦੇ ਕਿਹੜੀ ਕਾਦੀ ਸੀਰੀ ਕਿਹੜੀ ਉਹਨਾਂ ਕੋ ਹੁੰਦੀ ਬੱਕਰੇ ਦੀ ਕਿ ਮੁਰਗੀ ਦੀ? ਬੱਕਰੇ ਦੀ ਲੈ ਲਈ ਜੇ ਆਈਫੋਨ ਵਾਲੀ ਲੈ ਲਈ ਹਾਂ ਜਾਂ ਫਿਰ ਵੱਡੀ ਲਈ ਆਹ ਵੱਡੀ ਸੀਰੀ ਨਹੀਂ ਉਹ ਜਾ ਕੇ ਉਹਨਾਂ ਨੇ ਬਾਹਰ ਨਹੀਂ ਟੰਗੇ ਹੁੰਦੇ ਪੂਰੇ ਉਹਨੂੰ ਕੀ ਯਾਰ ਤੇ ਪੁੱਠ ਦੇ ਕੋਲ ਉਹਨਾਂ ਸਿਰੀ ਲਾ ਦੇ ਹਾਂ ਪੁੱਤ ਦੀ ਸਿਰੀ ਹਾਂ ਪੁੱਠ ਦੀ ਸਿਰੀ ਉੱਠ ਦੀ ਸੀਰੀ ਉਹਨੂੰ ਤੂੰ ਆਪਣੀ ਨਾਲ ਲਿਆ ਕੇ ਬਿਲਕੁਲ ਉਹਨੂੰ ਹੋਦੀ ਤੇ ਰੱਖ ਲੈਣਾ ਨੁੱਕਰ ਤੇ ਜਾ ਕੇ ਨਾ ਤੂੰ 3 ਫੈਰ ਮਾਰਨੇ ਸੀਰੀ ਹਾਂ ਉਹ ਜਿਹੜੀ ਕਲਾਸ਼ਨ ਲਈ ਸੀ ਉਹਦੇ 3 ਫੈਰ ਮਾਰਨੇ 3 ਫੈਰ ਮਾਰ ਕੇ ਤੂੰ ਇੱਕ ਕਦਮ ਚੁੱਕਣਾ ਇੱਕ ਗੋਗਲੂ ਛੋੜ ਦੇਣਾ ਇੱਕ ਕਦਮ ਚੁੱਕਣਾ ਇੱਕ ਗੋਗਲੂ ਛੋੜ ਦੇਣਾ ਯਾਰ ਮੇਰੀ ਗੱਲ ਸੁਣ ਪੰਸਾਰੀ ਕੋ ਜਾ ਕੇ 30 ਰੁਪਏ ਦਾ ਗੋਂਦ ਕਤੀਰਾ ਲੈਣਾ ਤੇ ਇੱਕ ਗੋਲ ਕਤੀਰਾ ਵਾ ਲੈਣਾ ਗੋਲ ਕਤੀਰਾ ਤੇ ਗੋਲ ਕਤੀਰਾ ਠੀਕ ਹੈ ਯਾਨੀ ਆ ਜਿਵੇਂ ਹਾਂ ਇਹਦੇ ਵਿੱਚ 30 ਰੁਪਏ ਦਾ ਤੂੰ ਗੋਲ ਕਤੀਰਾ ਨਾ ਉੱਪਰੋਂ ਛੱਡਵਾਂ ਇੰਜ ਸਿੱਟਣਾ ਖੋਲ ਕੇ
ਯਾਨੀ ਉੱਥੋਂ ਲਿਆ ਕੇ ਐ ਇੰਜ ਸਿੱਟਣਾ ਵਾ ਤੇ ਉਹ ਬਾਹਰ ਨਾ ਦਾਣਾ ਜਾਵੇ ਕੋਈ। ਜਿੱਦਣ ਸਾਰੇ ਦਾਣੇ ਉਹਦੇ ਵਿੱਚ ਰਹਿ ਗਏ ਉਦੋਂ ਅੰਦਰ ਆਰਾਮ ਆ ਜਾਏਗਾ। ਹਾਏ ਹਾਏ ਯਾਰ ਇਹ ਤੇ ਮੈਂ ਕੱਲ ਹੀ ਕਰ ਲੈਣਾ ਵਾ। ਹਾਂ ਕਰ ਤੇ ਉਹ ਗੋਲ 10 ਫੁੱਟ ਤੋਂ ਸਿੱਟਣਾ ਉਤੋਂ ਗੋਲ ਘੇਰਾ ਖੋਲ ਤੇ ਕੇ। ਗੋਲ ਘੇਰਾ ਜਿਹੜਾ ਜਿੱਥੇ ਮਰਜ਼ੀ ਵਾਲ ਵਾ। ਹਾਂ ਜਿੱਥੇ ਮਰਜ਼ੀ ਵਾਲਾ। ਤੇ ਜੇ ਵਖਿਆ ਮਿਲ ਜੇ ਨਹੀਂ ਨਹੀਂ ਵਖਿਆ ਵਖਾਇਆ ਨਹੀਂ ਆਪ ਪਾਉਣਾ। ਜਿਹੜਾ ਆਪਣਾ ਹੁੰਦਾ ਉਹਦਾ ਜ਼ਿਆਦਾ ਫਾਇਦਾ। ਇੱਕ 11 ਹੈਂਡ ਫ੍ਰੀ AM ਦੀ ਅੱਛੇ ਵਾਲੀ ਹੈਂਡ ਫ੍ਰੀ ਤੂੰ ਕਚਹਿਰੀ ਬਾਜ਼ਾਰੋਂ ਲੈ ਆਉਣੀ। ਇੱਕ ਤੂੰ ਸੀਲ ਕੁੱਕਰ ਲੈ ਆਵਾਂਗਾ ਭਰਾਵਾ ਲੈ ਆਵਾਂਗਾ। ਇੰਗਲਿਸ਼ ਗਾਣਾ ਨਹੀਂ ਉਹ ਜਿਹੜਾ ਡਾਮੀ ਡਾਮੀ ਨਾ ਰੇ ਉਹ ਯਾਰ ਪਤਾ ਉਹ ਜਿਹੜਾ ਉਹ ਗਾਣਾ ਲਾ ਕੇ ਸੀਲ ਕੁੱਕਰ ਦੇ ਨਾ ਤੂੰ ਨੀਡੋ ਦੀ ਇੱਕ ਟੇਪ ਲਿਆਣੀ ਲਾਲ ਕਲਰ ਦੀ। ਠੀਕ ਹਾਂ ਸੀਲ ਕੁੱਕੜ ਤੇ ਨੀਡੋ ਦੀ ਟੇਪ ਨੀਡੋ ਦੀ ਉਹਦੇ ਪੰਜਿਆਂ ਦੇ ਇਦਾਂ ਲਪੇਟ ਲੈਣੀ ਆ। ਬਾਅਦ ਚ ਉਹਨੂੰ ਰੱਸੀ ਬੰਨ ਕੇ ਨਾ ਕੁੱਕਰ ਨੂੰ ਤੂੰ ਪਿੱਛੇ ਨੂੰ ਕੱਟ ਲੈਣਾ ਵਾ ਜਿੱਦਾਂ ਬਸਤਾ ਟੈਪ ਨਹੀਂ ਹੁੰਦਾ ਇੰਜ ਕਰਕੇ ਪਿੱਛੇ ਲਮਕਾ ਲੈਣਾ ਪਿੱਛੇ ਹਾਂ ਕੁੱਕੜ ਤੇਰੇ ਨੂੰ ਠੂੰਗੇ ਮਾਰੇਗਾ ਤੇਰੀ ਰੀੜ ਦੀ ਹੱਡੀ 'ਚ। 2 ਕਿਲੋਮੀਟਰ ਤੂੰ ਭੱਜਣਾ ਵਾ। ਕੁੱਕੜ ਮੈਂ ਅੱਜ ਪਾ ਲੈਣਾ ਗਾਣਾ ਲਾ ਕੇ ਕੁੱਕੜ 'ਚ ਕਿਤਾਬਾਂ ਪਾਉਣੀਆਂ ਔਰ ਗਾਣਾ ਹੈਂਡ ਫ੍ਰੀ ਵੀ ਲਾ ਲੈਣੀ ਆ। ਹੈਂਡ ਫ੍ਰੀ ਉਹ ਵਕਾ ਵਕਾ ਵਾਲਾ ਗਾਣਾ। 2 ਕਿਲੋਮੀਟਰ ਤੂੰ ਭੱਜਣਾ ਵਾ। ਕੁੱਕੜ ਪਾ ਕੇ ਹਾਂ ਤੂੰ ਕੁੱਕਰ ਪਾ ਕੇ 2 ਤੇ ਕਿਲੋਮੀਟਰ ਹੈਂਡ ਫ੍ਰੀ ਦਾ ਕੀ ਕਰਨਾ? ਹੈਂਡ ਫ੍ਰੀ ਨਾਲ ਲਾਉਣੀ ਗਾਣੇ ਦੱਸ ਤਾਂ ਦਿਆ ਤੈਨੂੰ। ਉਹ ਗਾਣਾ ਤੂੰ ਨਾ ਲਾਇਆ ਉਹ ਜਿਹੜਾ ਹਾਮੀ ਰਾਮੀ ਨਾ ਰੇ ਰੇ ਉਹ ਜਿਹੜਾ ਹਾਛਾ ਤੇ ਮੱਚਾ ਤੇਰਾ ਕੁੱਕੜ ਵੀ ਬੇਕਾਰ ਆ ਤੇ ਭੱਜਣਾ ਵੀ ਬੇਕਾਰ ਆ। ਹਾਂ ਉਹ ਮਰ ਜਾਂਦਾ ਹੀ ਹਾਂ ਤੂੰ ਗਾਣਾ ਕੋਈ ਹੋਰ ਲਾਇਆ ਥਰੈਕੀ ਟੈਪ ਕੁੱਕਰ ਨੇ ਤੈਨੂੰ ਟੁੱਜਾ ਮਾਰ ਮਾਰ ਕੇ ਮਾਰ ਉਹ ਯਾਰ ਇਹ ਤੇ ਹੱਥ ਪੈਰ ਸੌਂਦੇ ਹੁਣ ਉਹਦਾ ਨੁਸਖਾ ਵਾ ਯਾਰ ਮੈਨੂੰ ਪਤਾ ਨਹੀਂ ਹੈਗਾ। ਰਾਜੀ ਵੇਲੋ ਪੁੱਤਰਾ ਕਰੀ ਜਾਂਦਾ ਵੀ ਯਾਰ ਨਾਜ਼ਰੀਨ ਤੁਸੀਂ ਦੱਸੋ ਯਾਰ ਕੋ ਨੁਸਖਾ ਸਾਡੇ ਨਹੀਂ ਬਾਰੇ ਚ ਇਹਨੇ ਨਹੀਂ ਕਰਨਾ ਕੁਝ। ਹੋਰ ਉਹ ਯਾਰ ਇਹਦਾ ਇਹ ਹੀ ਨਾ ਇਹ ਪਿੱਛੇ ਕਮਰ ਤਿੱਕਰ ਡਿਸਕਾਂ ਨਹੀਂ ਹੁੰਦੀਆਂ ਪਿੱਛੇ ਜਿਹੜੀਆਂ ਤੇਰੇ ਹਰ ਬੰਦੇ ਦੀ ਹੁੰਦੀ ਉੱਥੋਂ ਤਿੱਕਰ ਦਰਦ ਭਾਜਨ ਜਾਂਦੀ ਤੂੰ ਇੱਕ ਰੱਸਾ ਲੈ 15 ਗਜ਼ ਲੰਮਾ ਰੱਸਾ ਲੈ ਸੌਣ ਤੋਂ ਪਹਿਲੇ 10 ਮਿੰਟ ਸਿਰਫ ਉਹਦਾ ਫਾਹ ਲੈ ਲਾ ਠੀਕ ਹੋ ਜਾਣਾ। ਲੋ ਨਾਜ਼ਰੀਨ ਓਕੇ ਅੱਲਾਹ ਹਾਫਿਜ਼ ਆਪਣਾ ਖਿਆਲ ਰੱਖਣਾ ਤੇ ਤੁਹਾਨੂੰ ਵੀ ਕੋਈ ਮਰਜ਼ ਹੋਵੇ ਤੇ ਦੱਸਣਾ ਸੀ ਫਿਰ ਅਗਲੇ ਪ੍ਰੋਗਰਾਮ 'ਚ ਤੁਹਾਡਾ ਇਲਾਜ ਦੱਸਾਂਗੇ।